ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਸਿੱਖ ਵਿਰਾਸਤ ਸਰਹੱਦੋਂ ਪਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਆਪਾਂ ਹਫਤਾਵਾਰੀ ਜਿਹੜੀ ਉਹ ਗੱਲਬਾਤ ਕਰਦੇ ਹਾਂ। ਇਸੇ ਹੀ ਨਾਮ ਦੀ ਕਿਤਾਬ ਦੇ ਜਿਹੜੇ ਲੇਖਕ ਡਾਕਟਰ ਦਲਵੀਰ ਸਿੰਘ ਪੰਨੂ ਉਹਨਾਂ ਦੇ ਨਾਲ ਆਪਣੇ ਨਾਲ ਇੱਕ ਵਾਰੀ ਫੇਰ ਸਟੂਡੀਓ ਦੇ ਵਿੱਚ ਇਸ ਟਾਈਮ ਆ ਕੇ ਜੁੜ ਚੁੱਕੇ ਨੇ। ਡਾਕਟਰ ਪੰਨੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਰਾਜਕਮਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇੱਕ ਵਾਰੀ ਫੇਰ ਮੈਨੂੰ ਮੌਕਾ ਦਿੱਤਾ ਪੰਜਾਬੀ ਰੇਡੀਓ USA ਦੇ ਸਮੂਹ ਦਰਸ਼ਕਾਂ ਦੇ ਰੂਬਰੂ ਹੋਣ ਦਾ। ਸ਼ੁਕਰੀਆ ਜੀ। ਅਤੇ ਬਿਲਕੁਲ ਸਰੋਤਿਓ, ਇਸ ਪ੍ਰੋਗਰਾਮ ਦੇ ਵਿੱਚ ਆਪਾਂ ਹਫਤਾਵਾਰੀ ਗੱਲਬਾਤ ਲੜੀਵਾਰ ਜਿਹੜੀ ਗੱਲਬਾਤ ਆ ਉਹ ਆਪਣੀ ਚੱਲ ਰਹੀ ਆ ਇਸ ਕਿਤਾਬ ਦੇ ਬਾਰੇ। ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਇਹ ਜਿਹੜੀ ਕਿਤਾਬ ਆ ਉਸ ਦੇ ਨਾਲ ਸੰਬੰਧਿਤ ਜਿਹੜੀ ਅੱਜ ਆਪਣੀ ਗੱਲਬਾਤ ਆ ਉਹ ਫੇਰ ਹੋਵੇਗੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਜਿਹੜੀ ਗੱਲਬਾਤ ਕਿਤਾਬ ਦੇ ਵਿੱਚ ਲਿਖੇ ਗਏ ਚੈਪਟਰ ਅਧਿਆਏ 7 ਅਤੇ 8 ਉਸ ਦੇ ਨਾਲ ਸੰਬੰਧਿਤ ਹੋਊਗੀ। ਜਿਹੜਾ ਚੈਪਟਰ 7 ਆ ਉਹ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਅਤੇ ਪਾਤਸ਼ਾਹੀ ਛੇਵੀਂ ਸਾਹਿਬ, ਅਤੇ ਇਸ ਦੇ ਨਾਲ ਜਿਹੜਾ ਚੈਪਟਰ 8ਵਾਂ ਹੈਗਾ ਗੁਰਦੁਆਰਾ ਛਾਉਣੀ ਨਿਹੰਗ ਸਿੰਘਾਂ ਸਾਹਿਬ ਜਿਹੜੀ ਆ ਉਸ ਦੇ ਨਾਲ ਸੰਬੰਧਿਤ ਜਿਹੜੀ ਆਪਣੀ ਅੱਜ ਦੇ ਇਸ ਪ੍ਰੋਗਰਾਮ 'ਚ ਗੱਲਬਾਤ ਹੋਵੇਗੀ। ਸੋ ਇੱਦਾਂ ਹੀ ਤੁਸੀਂ ਜੁੜੇ ਰਹੋ। ਇਸ ਕਿਤਾਬ ਦੇ ਵਿੱਚੋਂ ਵੱਖ-ਵੱਖ ਚੈਪਟਰਸ ਜਿਹੜੇ ਆ ਵੱਖ-ਵੱਖ ਅਧਿਆਏ ਆ ਉਹ ਆਪਾਂ ਕਰ ਰਹੇ ਹਾਂ ਅਤੇ ਹੁਣ ਤੱਕ ਆਪਾਂ ਜਿਹੜੇ 7ਵੇਂ 8ਵੇਂ ਚੈਪਟਰ ਤੱਕ ਜਿਹੜੇ ਇਸ ਦੇ ਵਿੱਚ ਪਹੁੰਚ ਚੁੱਕੇ ਹੋਏ ਹਾਂ। ਸੋ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਦੱਸਦੇ ਜਾਈਏ, ਇਹ ਕਿਤਾਬ ਐਮਾਜ਼ੋਨ ਦੇ ਉੱਤੇ ਜਿਹੜੀ ਅਵੇਲੇਬਲ ਹੈਗੀ ਆ। ਅੰਗਰੇਜ਼ੀ ਦੇ ਵਿੱਚ ਲਿਖੀ ਗਈ ਕਿਤਾਬ ਹੈਗੀ ਆ। ਡਾਕਟਰ ਦਲਵੀਰ ਸਿੰਘ ਪੰਨੂ ਹੁਣਾਂ ਦੇ ਦੁਆਰਾ ਕਾਫੀ ਮੁਸ਼ੱਕਤ ਤੋਂ ਬਾਅਦ, ਕਾਫੀ ਰਿਸਰਚ ਤੋਂ ਬਾਅਦ ਦੇ ਵਿੱਚ ਇਸ ਕਿਤਾਬ ਨੂੰ ਲਿਖਿਆ ਗਿਆ ਆ। ਲਹਿੰਦੇ ਪੰਜਾਬ ਦੇ ਵਿੱਚ ਜਿਸ ਨੂੰ ਪਾਕਿਸਤਾਨ ਆਖਿਆ ਜਾਂਦਾ ਆ, ਉਸ ਦੇ ਵਿੱਚ ਆਪਣੇ ਰਹਿ ਗਿਆ ਸਿੱਖ ਵਿਰਾਸਤ, ਸਿੱਖ ਇਤਿਹਾਸ ਜਿਹੜਾ ਆ ਉਸ ਦੇ ਬਾਰੇ ਇਹਨਾਂ ਨੇ ਘੋਖ ਕਰਕੇ ਇਹ ਜਿਹੜੀ ਸਾਰੀ ਜਾਣਕਾਰੀ ਉਹ ਇਕੱਠੀ ਕੀਤੀ ਹੈ ਇਸ ਕਿਤਾਬ ਦੇ ਵਿੱਚ ਇਸ ਨੂੰ ਪਰੋਇਆ ਆ। ਸੋ ਜੇ ਤੁਸੀਂ ਵੀ ਇਸ ਕਿਤਾਬ ਦੀ ਹਾਰਡ ਕਾਪੀ ਖਰੀਦਣਾ ਚਾਹੁੰਦੇ ਹੋ ਤਾਂ ਐਮਾਜ਼ੋਨ ਤੋਂ ਜਾ ਕੇ ਤੁਸੀਂ ਇਸ ਨੂੰ ਖਰੀਦ ਸਕਦੇ ਹੋ। ਪਾਕਿਸਤਾਨ ਅਤੇ ਭਾਰਤ ਵਿੱਚ ਵੀ ਇਹ ਕਿਤਾਬ ਪਬਲਿਸ਼ ਹੈਗੀ ਆ, ਹਾਰਡ ਕਾਪੀ ਅਵੇਲੇਬਲ ਆ, ਅਤੇ ਉਹ ਤੁਸੀਂ ਘਰ ਦੇ ਵਿੱਚ ਇਹ ਕਿਤਾਬ ਨੂੰ ਜਿਹੜਾ ਉੱਥੇ ਵੀ ਰੱਖ ਸਕਦੇ ਹੈਗੇ ਆ। ਅਮੈਰੀਕਾ, ਕੈਨੇਡਾ ਦੇ UK, ਯੂਰਪ ਦੇ ਵਿੱਚ ਦੇ ਨਾਲ ਜਿਹੜੇ ਜੀ ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਵੀ ਇਹ ਕਿਤਾਬ ਉਪਲਬਧ ਹੈਗੀ ਆ ਐਮਾਜ਼ੋਨ ਦੇ ਉੱਤੇ। ਉੱਥੇ ਤੁਸੀਂ ਜਾ ਕੇ ਜਾਂ ਡਾਕਟਰ ਦਲਵੀਰ ਪੰਨੂ ਜਾਂ ਕਿਤਾਬ ਦਾ ਨਾਮ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਕਰਕੇ ਕਿਤਾਬ ਆ ਉਸ ਨੂੰ ਜਿਹੜਾ ਸਰਚ ਕਰਕੇ ਤੁਸੀਂ ਬਾਏ ਕਰ ਸਕਦੇ ਹੋ। ਸੋ ਡਾਕਟਰ ਪੰਨੂ, ਗੱਲਬਾਤ ਦਾ ਸਿਲਸਿਲਾ ਜਿਹੜਾ ਆਪਾਂ ਸ਼ੁਰੂ ਕਰਦੇ ਹਾਂ। ਜਿਹੜਾ ਪਾਤਸ਼ਾਹੀ ਪੰਜਵੀਂ ਅਤੇ ਪਾਤਸ਼ਾਹੀ ਛੇਵੀਂ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਆ, ਇਹ ਸਭ ਤੋਂ ਪਹਿਲਾਂ ਦੱਸੋ ਵੀ ਕਿੱਥੇ ਸਥਿਤ ਹੈਗਾ? ਹਾਂਜੀ, ਇਹ ਗੁਰਦੁਆਰਾ ਸਾਹਿਬ ਪਾਤਸ਼ਾਹੀ ਪੰਜਵੀਂ ਅਤੇ ਪਾਤਸ਼ਾਹੀ ਛੇਵੀਂ, ਜਿਹੜੇ ਸਾਡੇ ਦੋਸਤ ਆਪਣੇ ਸੁਣਨ ਵਾਲੇ ਨਨਕਾਣਾ ਸਾਹਿਬ ਗਏ ਨੇ ਉਹਨਾਂ ਨੂੰ ਪਤਾ ਹੋਏਗਾ ਗੁਰਦੁਆਰਾ ਜਨਮ ਸਥਾਨ ਨੂੰ ਜਿਹੜੀ ਸਿੱਧੀ ਸੜਕ ਜਾਂਦੀ ਹੈ ਗੁਰਦੁਆਰਾ ਤੰਬੂ ਸਾਹਿਬ ਤੋਂ, ਇਹ ਬਿਲਕੁਲ ਉਸ ਰੋਡ ਦੇ ਉੱਤੇ ਜਿਹੜਾ ਹੈਗਾ ਸਥਿਤ ਹੈਗਾ। ਛੋਟੀ ਜਿਹੀ ਗਲੀ ਸੱਜੇ ਹੱਥ ਨੂੰ ਮੁੜਦੀ ਹੈ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰੀ ਕਰਦੇ ਹਾਂ। ਉਸ ਤੋਂ ਥੋੜ੍ਹੀ ਦੇਰ ਪਹਿਲਾਂ ਉਸ ਰੋਡ ਦੇ ਵਿੱਚ ਜਾ ਕੇ ਬਿਲਕੁਲ ਐਂਡ 'ਤੇ ਜਾ ਕੇ ਉਹ ਜਿਹੜੀ ਗਲੀ ਹੈ ਉਹ ਖਤਮ ਹੋ ਜਾਂਦੀ ਹੈ। ਉਹਦੇ ਬਿਲਕੁਲ ਸਿਰੇ 'ਤੇ ਜਾ ਕੇ ਇਹ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਅਤੇ ਪਾਤਸ਼ਾਹੀ ਛੇਵੀਂ ਸਥਿਤ ਹੈਗਾ ਆ। ਸੋ ਕਹਿ ਲਓ ਵੀ ਇਹ ਵਾਕਿੰਗ ਡਿਸਟੈਂਸ ਹੀ ਹੈਗਾ ਆ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਤੋਂ। ਜੀ ਬਿਲਕੁਲ। ਸੋ ਆਪਾਂ ਪਿਛਲੀ ਵਾਰੀ ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਕੈਰਾ ਸਾਹਿਬ ਦੇ ਬਾਰੇ ਜਿਹੜੀ ਗੱਲਬਾਤ ਉਹ ਕੀਤੀ ਸੀਗੀ। ਸੋ ਕੀ ਇਤਿਹਾਸ ਜਿਹੜਾ ਉਹ ਆਖਦਾ ਆ? ਨਾਮ ਤੋਂ ਇੱਦਾਂ ਹੀ ਲੱਗਦਾ ਵੀ ਜਿਹੜੇ ਪੰਜਵੇਂ ਪਾਤਸ਼ਾਹ, ਛੇਵੇਂ ਪਾਤਸ਼ਾਹ ਸ਼ਾਇਦ ਇਹ ਚਰਨ ਛੋਹ ਪ੍ਰਾਪਤ ਹੈ। ਜੀ ਬਿਲਕੁਲ। ਇੱਥੇ ਜਿਵੇਂ ਦੇ ਨਾਮ ਤੋਂ ਪਤਾ ਲੱਗਦਾ ਗੁਰਦੁਆਰਾ ਪਾਤਸ਼ਾਹੀ ਪੰਜਵੀਂ, ਪਾਤਸ਼ਾਹੀ ਛੇਵੀਂ, ਇਹ ਉਹ ਜਗ੍ਹਾ ਹੈ ਕਿ ਜਦੋਂ ਗੁਰੂ ਸਾਹਿਬ ਪੰਜਵੇਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਛੇਵੇਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਜੀ ਇਸ ਸ਼ਹਿਰ ਦੇ ਵਿੱਚ ਪਹੁੰਚੇ ਨੇ ਅਤੇ ਉਹਨਾਂ ਨੇ ਜਿਹੜਾ ਸੀਗਾ ਪਹਿਲਾਂ ਇਸ ਜਗ੍ਹਾ 'ਤੇ ਜਿਹੜਾ ਸੀ ਉਹ ਰੁਕੇ ਨੇ। ਸੋ ਇੱਥੋਂ ਜਿਹੜੀ ਹੈਗੀ ਆ ਇਹ ਉਹ ਜਗ੍ਹਾ ਜਿੱਥੇ ਉਹਨਾਂ ਨੇ ਆਪਣਾ ਜਿਹੜਾ ਸਟਾਪ ਕੀਤਾ ਸੀਗਾ ਗੁਰਦੁਆਰਾ ਜਨਮ ਸਥਾਨ ਦੇ ਬਿਲਕੁਲ ਲਾਗੇ ਹੈ। ਇਸ ਕਰਕੇ ਜਿਹੜੀ ਇਹਦੀ ਮਹੱਤਤਾ ਨੂੰ ਸਮਝਦਾ ਹੋਇਆ ਮੁੜ ਕੇ ਇੱਥੇ ਜਿਹੜਾ ਸੀ ਗੁਰਦੁਆਰਾ ਸਾਹਿਬ ਉਸਾਰਿਆ ਗਿਆ। ਸੋ ਇਹ ਜਗ੍ਹਾ ਤੁਸੀਂ ਕਹਿ ਲਓ ਵੀ ਪੰਜਵੇਂ ਪਾਤਸ਼ਾਹੀ ਔਰ ਛੇਵੇਂ ਪਾਤਸ਼ਾਹੀ ਦੀ ਤਲਵੰਡੀ ਸ਼ਹਿਰ ਵਿਖੇ ਜਿਹੜੀ ਵਿਜ਼ਿਟ ਹੈਗੀ ਆ ਉਹਨੂੰ ਕਮੈਮੋਰੇਟ ਕਰਦਾ ਹੋਇਆ ਜਿਹੜਾ ਇਹ ਹੈਗਾ। ਇਹਦੇ ਬਾਰੇ ਮੈਂ ਦੱਸਵਾਂ ਕਿ ਆਪਾਂ ਪਹਿਲਾਂ ਵੀ ਇੱਕ ਦਿਨ ਇੱਕ ਚੈਪਟਰ 'ਚ ਗੱਲ ਕਰਦੇ ਹਟੇ ਹਾਂ ਜੀ ਗੁਰਦੁਆਰਾ ਬਾਲ ਲੀਲਾ ਦੇ ਵਿੱਚ, ਉਹ ਵੀ ਬਿਲਕੁਲ ਜਗ੍ਹਾ ਨੇੜੇ ਹੀ ਹੈ। ਉਹਦੇ ਬਾਰੇ ਮੈਂ ਕੁਛ ਲਾਈਨਾਂ ਜਿਹੜੀਆਂ ਕਹੀਆਂ ਸੀ ਮੈਂ ਤੁਹਾਨੂੰ ਦੁਬਾਰਾ ਸੁਣਾ ਦੇਣਾ। ਜਦੋਂ ਛੇਵੀਂ ਪਾਤਸ਼ਾਹੀ ਇਸ ਪਿੰਡ ਦੇ ਵਿੱਚ ਪਹੁੰਚੇ ਨੇ ਉਹਦੇ ਬਾਰੇ ਇਹ ਲਾਈਨਾਂ ਜਿਹੜੀਆਂ ਹੈਗੀਆਂ ਆ ਕਵੀ ਸੰਤੋਖ ਸਿੰਘ ਨੇ ਕਿਵੇਂ ਆਪਣੀ ਕਿਤਾਬ 'ਚ ਲਿਖੀਆਂ। ਇਮਦ ਧੀਰਜ ਚੱਲੇ ਅਗਾਰੀ, ਬਾਰ ਦੇਸ਼ ਜਿਸ ਦਿਸ਼ਾ ਮਝਾਰੀ, ਪੰਥ ਉਲੰਘਤ ਪਹੁੰਚੀ ਜਾਏ, ਤਲਵੰਡੀ ਨਗਰੀ ਜਿਸ ਤਾਈਂ, ਸ਼੍ਰੀ ਨਾਨਕਸਰ ਪਰ ਕਰ ਡੇਰਾ,
कीन इशनान बिमल जल हेरा, बहुत मोल की पोशिश नई, ਪਹਿਰੀ ਤਨ ਸ਼ੋਭਾ ਅਤ ਪਈ। ਕਿ ਮਤਲਬ ਜਦੋਂ ਛੇਵੀਂ ਪਾਤਸ਼ਾਹੀ ਇੱਥੇ ਪਹੁੰਚੇ ਨੇ, ਪਹਿਲਾਂ ਉਹਨਾਂ ਨੇ ਲਾਗੇ ਜਿਹੜਾ ਸਰੋਵਰ ਸੀ ਸ੍ਰੀ ਨਾਨਕਸਰ, ਉੱਥੇ ਇਸ਼ਨਾਨ ਕੀਤਾ ਅਤੇ ਮੁੜ ਕੇ ਜਿਹੜੀ ਸੀ ਬਹੁਤ ਵਧੀਆ ਪੋਸ਼ਾਕ ਪਾਈ। ਉਹ ਮਤਲਬ ਤਿਆਰ ਹੋਏ ਪਹਿਲੇ ਪਾਤਸ਼ਾਹੀ ਜੀ ਦੇ ਜਿਹੜਾ ਘਰ ਸੀਗਾ ਉਹ ਘਰ ਵਿਜ਼ਿਟ ਕਰਨ ਦੇ ਲਈ। ਸੋ ਇਹ ਜਿਹੜਾ ਪੜਾਅ ਹੈਗਾ ਉਹਨਾਂ ਦਾ ਤਲਵੰਡੀ ਸ਼ਹਿਰ ਦੇ ਵਿੱਚ ਜਿਹੜਾ ਹੈਗਾ, ਉਹਦੇ ਬਾਰੇ ਜਿਹੜੀ ਇਹ ਮੈਂ ਤੁਹਾਨੂੰ ਲਾਈਨਾਂ ਕੁਛ ਹੈਗੀਆਂ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਕਵੀ ਸੰਤੋਖ ਸਿੰਘ ਵੱਲੋਂ ਲਿਖੀਆਂ ਗਈਆਂ, ਉਹ ਸੁਣਾਈਆਂ ਨੇ ਜੀ। ਅਤੇ ਇਹ ਕਿਸ ਸਮੇਂ ਦਾ ਕਿਤੇ ਕੋਈ ਦੱਸ ਦਿਆ ਜਾ ਸਕਦਾ ਵੀ ਕਿਸ ਵੇਲੇ ਦੀ ਇਹ ਜਿਹੜੀ ਗੱਲ ਹੈਗੀ, ਜੇ ਸਨ ਵਗੈਰਾ ਜੇ ਕੋਈ ਪੁੱਛਦਾ ਹੋਵੇ? ਜੀ, ਪੰਜਵੇਂ ਪਾਤਸ਼ਾਹ ਦੀ ਜਿਹੜੀ ਵਿਜ਼ਿਟ ਹੈਗੀ ਆ ਉਹ ਮੋਸਟ ਪ੍ਰੋਬੇਬਲੀ ਲੇਟ 16th ਸੈਂਚੁਰੀ ਦੀ ਆ, ਮਤਲਬ 1590 ਤੋਂ 1595 ਦੇ ਵਿਚਕਾਰ ਦੀ ਅਪਰੋਕਸੀਮੇਟ ਵਿਜ਼ਿਟ ਹੈਗੀ ਆ। ਠੀਕ ਹੈ। ਤੇ ਛੇਵੇਂ ਪਾਤਸ਼ਾਹ ਦੀ ਵਿਜ਼ਿਟ ਜਿਹੜੀ ਕਿ 1620 ਦੇ ਆਲੇ ਦੁਆਲੇ ਦੀ ਹੈਗੀ ਆ, ਜਦੋਂ ਉਹ ਕਸ਼ਮੀਰ ਦੀ ਯਾਤਰਾ ਤੋਂ ਵਾਪਸ ਆ ਰਹੇ ਸੀ ਤੇ ਉਹ ਪਹਿਲਾਂ ਹਾਫਿਜ਼ਾਬਾਦ ਪਿੰਡ ਦੇ ਵਿੱਚ ਰੁਕੇ ਸੀਗੇ। ਹਾਫਿਜ਼ਾਬਾਦ ਪਿੰਡ 'ਚ ਜਦੋਂ ਰੁਕੇ ਆ, ਉਹਨਾਂ ਦੇ ਨਾਲ ਦੇ ਕੁਝ ਸਿੱਖਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਪਹਿਲੇ ਪਾਤਸ਼ਾਹੀ ਦਾ ਜਿਹੜਾ ਪਿੰਡ ਹੈਗਾ ਤਲਵੰਡੀ, ਰਾਏਪੁਰ ਦੀ ਤਲਵੰਡੀ, ਉਹ ਵੀ ਲਾਗੇ ਹੈਗਾ, ਕਿ ਉਹਨਾਂ ਆਪਾਂ ਉੱਥੇ ਪਿੰਡ ਜਾ ਕੇ ਉਹਨਾਂ ਦੇ ਜਿਹੜਾ ਪਰਿਵਾਰਕ ਮੈਂਬਰ ਪਿੱਛੇ ਰਹਿੰਦੇ ਨੇ ਜਾਂ ਉਹ ਜਿਹੜੀ ਜਗ੍ਹਾ ਹੈਗੀ ਆ ਉਹ ਜਗ੍ਹਾ ਦੇ ਦਰਸ਼ਨ ਕਰੀਏ। ਇਸ ਕਰਕੇ ਛੇਵੇਂ ਪਾਤਸ਼ਾਹੀ ਆਪਣੀ ਕਸ਼ਮੀਰ ਦੀ ਵਿਜ਼ਿਟ ਤੋਂ ਵਾਪਸ ਆਉਂਦੇ ਹੋਏ ਜਿਹੜੇ ਹੈਗੇ ਇਸ ਇਲਾਕੇ ਦੇ ਵਿੱਚ ਉਹਨਾਂ ਨੇ ਵਿਜ਼ਿਟ ਕੀਤਾ ਸੀਗਾ। ਕੀ ਇਤਿਹਾਸ ਦੇ ਵਿੱਚ ਆਉਂਦਾ ਵੀ ਕੀ ਗੁਰੂ ਸਾਹਿਬਾਨ ਐਕਚੁਅਲ ਦੇ ਵਿੱਚ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਉਸ ਥਾਂ ਦੇ ਉੱਤੇ ਵੀ ਗਏ ਆ ਜਾਂ ਬਾਲ ਲੀਲਾ ਸਾਹਿਬ ਤੱਕ ਹੀ ਗਏ ਨੇ? ਨਹੀਂ, ਉਸ ਜਗ੍ਹਾ 'ਤੇ ਵੀ ਗਏ ਆ। ਉੱਥੇ ਜਾ ਕੇ ਜਿਹੜੇ ਉਹਨਾਂ ਦੇ ਗੁਰੂ ਸਾਹਿਬ ਦੇ ਚਾਚਾ ਜੀ ਸੀ ਭਾਈ ਲਾਲੂ, ਉਹਨਾਂ ਦੀ ਅੱਗੇ ਜਿਹੜੀਆਂ ਪੀੜ੍ਹੀਆਂ ਸੀ, ਉਹਨਾਂ ਦਾ ਜਿਹੜਾ ਪਰਿਵਾਰ ਸੀ, ਉਹਨਾਂ ਦੇ ਨਾਲ ਅੱਗੇ ਵੀ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਆਉਂਦਾ ਹੈ। ਪਲੱਸ ਰਾਏ ਬੁਲਾਰ ਦੇ ਜਿਹੜੇ ਅੱਗੇ ਡਿਸੈਂਡੈਂਟ ਸੀਗੇ, ਉਹਨਾਂ ਸਭ ਨੇ ਜਿਹੜਾ ਪਿੰਡ ਦੇ ਵਿੱਚ ਇਹਨਾਂ ਦਾ ਕਾਫੀ ਸਵਾਗਤ ਕੀਤਾ। ਉਹਨਾਂ ਨੂੰ ਉਹਨਾਂ ਦੇ ਘਰ ਲੈ ਕੇ ਗਏ, ਉੱਥੇ ਉਹਨੂੰ ਕਾਲੂ ਦਾ ਕੋਠਾ ਉਸ ਵੇਲੇ ਕਿਹਾ ਜਾਂਦਾ ਸੀ ਉਸ ਜਗ੍ਹਾ ਨੂੰ। ਅਤੇ ਉੱਥੇ ਫਿਰ ਨੇੜੇ ਜਿਹੜੀਆਂ ਹੋਰ ਕਈ ਜਗ੍ਹਾ ਸੀਗੀਆਂ ਗੁਰੂ ਸਾਹਿਬ ਦੇ ਨਾਲ ਸੰਬੰਧਿਤ, ਉਹਨਾਂ ਦੀ ਨਿਸ਼ਾਨਦੇਹੀ ਵੀ ਇਹ ਪੰਜਵੀਂ ਪਾਤਸ਼ਾਹੀ ਔਰ ਛੇਵੀਂ ਪਾਤਸ਼ਾਹੀ ਦੀ ਵਿਜ਼ਿਟ ਵੇਲੇ ਹੀ ਕਹਿੰਦੇ ਆ ਕਿ ਕੀਤੀ ਗਈ ਹੈ। ਜਿੱਥੇ ਗੁਰੂ ਸਾਹਿਬ ਨੇ ਬਚਪਨ 'ਚ ਮੱਝਾਂ ਚਾਰੀਆਂ ਸੀ ਜਾਂ ਜਿਹੜੇ ਬਾਲ ਲੀਲਾ ਵਾਲੀ ਜਗ੍ਹਾ ਸੀ, ਇਹ ਸਾਰੀਆਂ ਜਗ੍ਹਾ ਉਹਨਾਂ ਨੇ ਪਿੰਡ ਦੇ ਵਿੱਚ ਪਿੰਡ ਵਾਲਿਆਂ ਦੇ ਨਾਲ, ਪੁਰਾਣੇ ਲੋਕਾਂ ਦੇ ਨਾਲ ਘੁੰਮ ਕੇ ਜਗ੍ਹਾ ਜਗ੍ਹਾ ਪੂਰਾ ਪਿੰਡ ਦਾ ਜਿੱਦਾਂ ਕਹਿ ਲਓ ਪਈ ਸਰਵੇ ਕਰਕੇ ਉਹ ਜਿਹੜੀਆਂ ਜਗ੍ਹਾ ਸੀ ਉਹ ਨਿਸ਼ਾਨਦੇਹੀ ਉਹ ਇਸ ਮੌਕੇ 'ਤੇ ਹੀ ਕੀਤੀ ਗਈ ਹੈ ਨਨਕਾਣਾ ਸਾਹਿਬ ਵਿਖੇ। ਜੀ ਜੀ। ਅਤੇ ਹੁਣ ਜਦੋਂ ਗੁਰੂ ਸਾਹਿਬਾਨ ਉੱਥੇ ਜਾ ਕੇ ਆਏ ਨੇ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜੀ, ਕੀ ਉਹਨਾਂ ਨੇ ਆਪਣੇ ਜਾਣ ਮਗਰੋਂ ਕਿਸੇ ਦੀ ਡਿਊਟੀ ਲਾਈ, ਕਿਸੇ ਸਿੰਘ ਦੀ, ਜਾਂ ਕਿਸੇ ਨੂੰ ਕਿਹਾ ਵੀ ਹਾਂ ਜੀ ਤੁਸੀਂ ਇੱਥੇ ਦੇਖ ਰੇਖ ਕਰਨੀ ਆ ਇਸ ਦੀ, ਜਿੱਦਾਂ ਤੁਸੀਂ ਨਿਸ਼ਾਨਦੇਹੀ ਦੀ ਇਹ ਗੱਲ ਕੀਤੀ ਹੈ ਵੀ ਉਹ ਕਰਨ ਤੋਂ ਬਾਅਦ ਦੇ ਵਿੱਚ ਕਿਸੇ ਦੀ ਡਿਊਟੀ ਲਗਾਈ ਗਈ ਸੀ? ਹਾਂਜੀ, ਪੰਜਵੇਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਦੇ ਨਾਲ ਤਾਂ ਮੈਨੂੰ ਇਹੋ ਜਿਹਾ ਕੋਈ ਰੈਫਰੈਂਸ ਨਹੀਂ ਮਿਲਿਆ, ਪਰ ਛੇਵੇਂ ਪਾਤਸ਼ਾਹੀ ਦੇ ਨਾਲ ਉਸ ਵੇਲੇ ਇੱਕ ਨਾਮ ਆਉਂਦਾ ਹੈ ਬਾਬਾ ਅਲਮਸਤ ਜੀ ਦਾ, ਜਿਹੜੇ ਕਿ ਬਾਬਾ ਸ਼੍ਰੀ ਚੰਦ ਜੀ ਜਿਹੜੇ ਉਦਾਸੀ ਸੰਪਰਦਾ ਦੇ ਹੈੱਡ ਹੋਏ ਨੇ, ਉਹਨਾਂ ਦੇ ਚੇਲੇ ਸੀਗੇ ਬਾਬਾ ਅਲਮਸਤ। ਕਿਹਾ ਜਾਂਦਾ ਹੈ ਕਿ ਜੋ ਮੈਂ ਪੜ੍ਹਿਆ ਇਤਿਹਾਸ ਦੇ ਵਿੱਚ ਕਿ ਗੁਰੂ ਹਰਗੋਬਿੰਦ ਜੀ ਪਾਤਸ਼ਾਹ ਨੇ, ਛੇਵੇਂ ਪਾਤਸ਼ਾਹੀ ਨੇ ਬਾਬਾ ਅਲਮਸਤ ਦੀ ਡਿਊਟੀ ਲਾਈ ਸੀ ਕਿ ਇਹ ਜਿਹੜੀਆਂ ਕੁਛ ਇਤਿਹਾਸਿਕ ਜਗ੍ਹਾ ਹੈਗੀਆਂ ਨਨਕਾਣਾ ਸਾਹਿਬ ਵਿਖੇ, ਇਹਨਾਂ ਦੀ ਥੋੜ੍ਹੀ ਜਿਹੀ ਹੈ ਇਹਨਾਂ ਨੂੰ ਹੋਰ ਜਿੱਦਾਂ ਇਹਨਾਂ ਦੀ ਟੇਕ ਕੇਅਰ ਵਧੀਆ ਤਰੀਕੇ ਦੇ ਨਾਲ ਕੀਤੀ ਜਾਵੇ। ਸੋ ਉਹਨਾਂ ਨੂੰ ਉੱਥੇ ਜਿਹੜਾ ਸੀ ਉਹ ਇਸ ਰਾਏਪੁਰ ਦੀ ਤਲਵੰਡੀ ਪਿੰਡ ਦੇ ਵਿੱਚ ਜਿਹੜਾ ਸੀ ਛੱਡ ਕੇ ਆਏ, ਮੁੜ ਕੇ ਲੇਟਰ ਔਨ ਜਿਹਦਾ ਨਾਮ ਨਨਕਾਣਾ ਸਾਹਿਬ ਪੈ ਗਿਆ। ਪਰ ਇਹ ਇੱਕ ਜਿਹੜਾ ਰੈਫਰੈਂਸ ਹੈਗਾ ਆ ਆਪਾਂ ਨੂੰ ਬਾਬਾ ਅਲਮਸਤ ਦੇ ਬਾਰੇ ਮਿਲਦਾ ਹੈ, ਜਿਹੜੇ ਕਿ ਉਦਾਸੀ ਸੰਪਰਦਾਏ ਨੂੰ ਬਿਲੋਂਗ ਕਰਦੇ ਸੀ, ਬਾਬਾ ਸ਼੍ਰੀ ਚੰਦ ਜੀ ਦੇ ਚੇਲੇ ਸੀ। ਤੇ ਇਹ ਤੁਸੀਂ ਰੈਫਰੈਂਸ ਦੱਸਿਆ ਕਿਹੜੀ ਜਗ੍ਹਾ ਤੋਂ ਆਪਾਂ ਨੂੰ ਮਿਲਦਾ ਹੈ ਦੇਖਣ ਸੁਣਨ ਨੂੰ? ਇਹ ਕਈ ਉਦਾਸੀ ਟ੍ਰੈਡੀਸ਼ਨ ਦੇ ਵਿੱਚੋਂ ਕਿਤਾਬ ਦੇ ਵਿੱਚੋਂ ਜਿਹੜਾ ਹੈਗਾ ਉਹ ਮਿਲਦਾ ਹੈ। ਉਦਾਸੀ ਟ੍ਰੈਡੀਸ਼ਨਸ ਦੀਆਂ ਆਪਣੀਆਂ ਕਿਤਾਬਾਂ ਹੈਗੀਆਂ ਨੇ ਜਿਨ੍ਹਾਂ ਵਿੱਚੋਂ ਮੈਂ ਤੁਹਾਨੂੰ ਇਹ ਕੋਟ ਕਰਕੇ ਦੱਸਿਆ। ਠੀਕ ਹੈ। ਤੇ ਜੇ ਗੁਰੂ ਸਾਹਿਬਾਨ ਉੱਥੇ ਗਏ ਸੀਗੇ, ਇਹ ਰੈਫਰੈਂਸ ਜਿਹੜੇ ਉਹ ਆ ਰਹੇ ਨੇ, ਤੇ ਕੀ ਕੋਈ ਜਗ੍ਹਾ ਜਾਂ ਕੁਛ ਅਜਿਹਾ ਵੀ ਇਤਿਹਾਸਿਕ ਤੌਰ ਦੇ ਉੱਤੇ ਕੋਈ ਚਿੰਨ੍ਹ ਅਜੇ ਤੱਕ ਬਚਿਆ ਹੋਇਆ ਆ ਵੀ ਕੋਈ ਨਿਸ਼ਾਨੀ ਬਚੀ ਹੈਗੀ ਆ ਜੇ ਗੁਰੂ ਸਾਹਿਬ ਜੀ ਦੇ ਉੱਥੇ ਜਾਣ ਦੀ? ਹਾਂਜੀ, ਉੱਥੇ ਇੱਕ ਦਰਖਤ ਦਾ ਕਹਿ ਲਓ ਵੀ ਇੱਕ ਪੀਸ ਪਿਆ ਆ ਜਿਹੜਾ ਹੈਗਾ ਵੱਡਾ ਜਿਹੜਾ ਦਰਖਤ ਦਾ ਤਣਾ ਆ ਉੱਥੇ ਬਚਿਆ ਹੋਇਆ। ਕਿਹਾ ਜਾਂਦਾ ਵੀ ਇਹ ਉਹ ਦਰਖਤ ਹੈ ਜਿੱਥੇ ਛੇਵੇਂ ਪਾਤਸ਼ਾਹ ਜਦੋਂ ਰੁਕੇ ਸੀ ਉਹਨਾਂ ਨੇ ਆਪਣਾ ਘੋੜਾ ਇਸ ਦਰਖਤ ਦੇ ਨਾਲ ਬੰਨਿਆ ਸੀ। ਆਪਾਂ ਨੂੰ ਪਤਾ ਹੈ ਕਿ ਬਹੁਤ ਸਾਰੀਆਂ ਜਗ੍ਹਾ ਇਹੋ ਜਿਹੀਆਂ ਇੰਡੀਆ ਵਾਲੀ ਸਾਈਡ 'ਤੇ ਵੀ ਮਿਲਦੀਆਂ ਜਿੱਥੇ ਗੁਰੂ ਸਾਹਿਬ ਦਾ ਘੋੜਾ ਬੰਨਣ ਵਾਲੀ ਜਿਹੜੀ ਉਹ ਜਿਹੜਾ ਦਰਖਤ ਹੈਗਾ ਉਹਨੂੰ ਲੇਟਰ ਔਨ ਐਜ਼ ਏ ਸ਼ਰਧਾ ਵਜੋਂ ਲੋਕੀ ਮੱਥਾ ਟੇਕਦੇ ਆ। ਸੋ ਮੇਰੇ ਖਿਆਲ 'ਚ ਜਦੋਂ ਫਿਰ ਕਦੀ ਇਹ ਦਰਖਤ ਬਿਰਧ ਹੋਇਆ ਹੋਏਗਾ, ਗਿਰਿਆ ਹੋਏਗਾ, ਉਹਦਾ ਟਰੀ ਦਾ ਜਿਹੜਾ ਇੱਕ ਪੀਸ ਸੀ ਕੱਟ ਕੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਰੱਖਿਆ ਹੋਇਆ ਹੈ। ਉਹਦੀਆਂ ਤਸਵੀਰਾਂ ਵੀ ਆਪਾਂ ਨਾਲ ਆਪਣੇ ਦੇਖਣ ਵਾਲਿਆਂ ਲਈ ਸ਼ੇਅਰ ਕਰ ਰਹੇ ਹਾਂ। ਉਹ ਲੋਕੀ ਜਿਹੜੇ ਜਾਂਦੇ ਨੇ ਉਹ ਉੱਪਰ ਜਿਹੜੀ ਉੱਪਰਲੀ ਮੰਜ਼ਿਲ ਹੈ ਜਿਹੜੀ ਫਸਟ ਫਲੋਰ ਜਾਂ ਕਈ ਵਾਰੀ ਉਹਨੂੰ ਸੈਕੰਡ ਫਲੋਰ ਵੀ ਕਹਿੰਦੇ ਆ, ਔਰ ਜਿਹੜੀ ਉਸ ਜਗ੍ਹਾ ਦੇ ਉੱਪਰ ਜਾ ਕੇ ਹੈਗਾ, ਥੱਲੇ ਮੇਨ ਗਰਾਊਂਡ ਫਲੋਰ 'ਤੇ ਨਹੀਂ ਆ। ਸੋ ਜੇ ਕਦੀ ਕੋਈ ਉਹਨੂੰ ਦੇਖਣਾ ਚਾਹਵੇ ਤਾਂ ਉਹ ਉੱਪਰ ਜਾ ਕੇ ਛੱਤ ਦੇ ਉੱਪਰ ਚੜ੍ਹ ਕੇ ਜਿਹੜਾ ਹੈਗਾ ਉੱਪਰ ਰੂਮ ਜਿਹੜਾ ਬਣਾਇਆ ਹੋਇਆ ਉਹਦੇ ਵਿੱਚ ਉਹ ਜਿਹੜੀ ਲੱਕੜ ਹੈਗੀ ਆ ਉਹ ਦਰਖਤ ਦਾ ਪੀਸ ਜਿਹੜਾ ਉਹ ਸੰਭਾਲ ਕੇ ਰੱਖਿਆ ਹੋਇਆ।
ਜੀ ਬਿਲਕੁਲ। ਸੋ ਸਰੋਤਿਓ, ਅੱਜ ਜਿਹੜੀ ਆਪਣੀ ਗੱਲਬਾਤ ਚੱਲ ਰਹੀ ਆ ਜਿਹੜੀ ਕਿਤਾਬ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ, ਉਸ ਦੇ ਚੈਪਟਰ ਨੰਬਰ 7 ਅਤੇ ਚੈਪਟਰ ਨੰਬਰ 8 ਦੇ ਬਾਰੇ ਜਿਹੜੀ ਅਜੇ ਗੱਲ ਕਰਨੀ ਹੈ। ਸੋ ਚੈਪਟਰ ਨੰਬਰ 7 ਹੈ ਗੁਰਦੁਆਰਾ ਪੰਜਵੀਂ ਅਤੇ ਜਿਹੜਾ ਪਾਤਸ਼ਾਹੀ ਪੰਜਵੀਂ ਪਾਤਸ਼ਾਹੀ ਛੇਵੀਂ ਸਾਹਿਬ ਜਿਹੜਾ ਇਹ ਗੁਰਦੁਆਰਾ ਹੈਗਾ ਆ। ਸੋ ਉਸ ਦੇ ਬਾਰੇ ਜਿਹੜੀ ਗੱਲਬਾਤ ਇਹ ਚੱਲ ਰਹੀ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ ਇਹ ਨਿਸ਼ਾਨੀ ਜਿਹੜੀ ਆ ਉੱਥੇ ਬਚੀ ਹੋਈ ਹੈਗੀ ਆ। ਜਦੋਂ ਗੁਰੂ ਸਾਹਿਬਾਨ ਉੱਥੇ ਗਏ, ਉਹਨਾਂ ਨੇ ਨਿਸ਼ਾਨਦੇਹੀ ਜਿਹੜੀ ਉਹ ਕਰਵਾਈ। ਸੋ ਉਦੋਂ ਦੇ ਕੋਈ ਹੋਰ ਰੈਫਰੈਂਸਿਸ ਜਿਹੜੇ ਆਪਾਂ ਨੂੰ ਕਿਤੇ ਕੋਈ ਜ਼ਿਕਰ ਆਉਂਦੇ ਆ ਵੀ ਇਹਨਾਂ ਨੇ ਗੁਰੂ ਸਾਹਿਬਾਨ ਨੇ ਉੱਥੇ ਕੋਈ ਦਿਨ ਦਿਹਾੜਾ ਜਿਹੜਾ ਕੋਈ ਮਨਾਇਆ ਹੋਵੇ, ਕੋਈ ਅਜਿਹੀ ਚੀਜ਼, ਕੋਈ ਦਿਨ ਮੁਕਰਰ ਕਰਕੇ ਗਏ ਸੀਗੇ ਉੱਥੇ ਕੁਛ? ਹਾਂਜੀ, ਉੱਥੇ ਮਤਲਬ ਇੱਕ ਆਉਂਦਾ ਆ ਗੁਰਧਾਮ ਸੰਗ੍ਰਹਿ ਕਿਤਾਬ ਹੈਗੀ ਆ ਇਹ, ਇਹਨਾਂ ਦੇ ਆਥਰ ਦਾ ਮੈਨੂੰ ਇਸ ਵੇਲੇ ਨਾਮ ਨਹੀਂ ਧਿਆਨ ਚ ਆ ਰਿਹਾ। ਸ਼੍ਰੀ ਗੁਰੂ ਗੁਰਧਾਮ ਸੰਗ੍ਰਹਿ ਕਿਤਾਬ ਹੈਗੀ ਹੈ, ਜਿਹਦੇ ਵਿੱਚ ਲਿਖਿਆ ਗਿਆ ਕਿ ਇੱਥੇ ਇਹਨਾਂ ਨੇ ਗਿਆਨੀ ਗਿਆਨ ਸਿੰਘ ਜੀ ਦੀ ਬੁੱਕ ਹੈਗੀ ਆ, ਗਿਆਨੀ ਗਿਆਨ ਸਿੰਘ ਦੀ ਬੁੱਕ ਗੁਰਧਾਮ ਸੰਗ੍ਰਹਿ ਦੇ ਵਿੱਚ ਜਿੱਦਾਂ ਉਹ ਲਿਖਦੇ ਨੇ ਕਿ ਇੱਥੇ ਇਹਨਾਂ ਨੇ ਨਿਮਾਣੀ ਵਾਲੇ ਦਿਨ, ਇਹ ਨਿਮਾਣੀ ਜਿਹੜਾ ਦਿਨ ਆ, ਮਤਲਬ ਇਹ ਮੈਨੂੰ ਹੁਣ ਐਗਜ਼ੈਕਟਲੀ ਮਾਡਰਨ ਆਪਾਂ ਇਹ ਦਿਨ ਨਹੀਂ ਯੂਜ਼, ਇਹ ਜਿਹੜਾ ਆਪਾਂ ਵਾਲਾ, ਹਾਂਜੀ। ਸੋ ਨਿਮਾਣੀ ਜਾਂ ਨਿਮਾਈ ਲਿਖਿਆ ਸੀ ਕਿ ਜਦੋਂ ਗੁਰੂ ਹਰਗੋਬਿੰਦ ਜੀ ਪਾਤਸ਼ਾਹ ਇੱਥੇ ਆਏ ਤਾਂ ਉਹਨਾਂ ਨੇ ਨਿਮਾਈ ਵਾਲੇ ਦਿਨ ਇੱਥੇ ਜੇਠ ਮਹੀਨੇ ਦੀ 11ਵੀਂ ਤਰੀਕ ਨੂੰ ਇੱਥੇ ਇੱਕ ਜਿਹੜਾ ਸੀ ਇੱਕ ਤਿਉਹਾਰ ਜਿਹੜਾ ਇਸਟੈਬਲਿਸ਼ ਕੀਤਾ ਸੀ ਇਸ ਜਗ੍ਹਾ ਦੇ ਉੱਤੇ। ਪਰ ਨਾਲ ਹੀ ਜਾ ਕੇ ਉਹ ਵੀ ਲਿਖਦੇ ਆ ਵੀ 1856 ਤੋਂ ਬਾਅਦ ਜਦੋਂ ਇੱਥੇ ਮਹੰਤ ਗੁਲਾਬ ਸਿੰਘ ਨਿਰਮਲਾ ਆਏ, ਉਹਨਾਂ ਨੇ ਇਹ ਜਿਹੜੀ ਤਰੀਕ ਸੀਗੀ ਇਹ ਕੱਤਕ ਦੀ ਪੁੰਨਿਆ ਨੂੰ ਬਦਲ ਦਿੱਤੀ, ਕਿਉਂਕਿ ਜੇਠ ਦੇ ਮਹੀਨੇ ਵਿੱਚ ਇੱਥੇ ਪਾਣੀ ਦੀ ਬਹੁਤ ਕਿੱਲਤ ਹੁੰਦੀ ਸੀਗੀ ਅਤੇ ਜਿਹੜੀ ਬਹੁਤ ਵੱਡੀ ਸੰਗਤ ਲੈ ਕੇ ਇਹ ਮਹੰਤ ਗੁਲਾਬ ਸਿੰਘ ਨਿਰਮਲਾ ਅੰਮ੍ਰਿਤਸਰ ਤੋਂ ਜਾਂ ਲਾਹੌਰ ਤੋਂ ਲੈ ਕੇ ਇੱਥੇ ਆਉਂਦੇ ਹੁੰਦੇ ਸੀ, ਉਹਨਾਂ ਨੂੰ ਇੱਥੇ ਜੇਠ ਦੇ ਮਹੀਨੇ 'ਚ ਬਹੁਤ ਮੁਸ਼ਕਿਲ ਆਉਂਦੀ ਸੀ। ਇਸ ਕਰਕੇ ਉਹਨਾਂ ਨੇ ਇਹ ਜਿਹੜਾ ਤਿਉਹਾਰ ਸੀ ਇਹ ਜੇਠ ਦੀ 11 ਤਰੀਕ ਤੋਂ ਚੇਂਜ ਕਰਕੇ ਕੱਤਕ ਦੀ ਪੁੰਨਿਆ ਨੂੰ ਮਨਾਉਣਾ ਸੀ ਜਿਹੜਾ ਉਹ ਸ਼ੁਰੂ ਕਰ ਦਿੱਤਾ। ਇਹ ਮੈਨੂੰ ਇਹਨਾਂ ਪੁਰਾਣੀਆਂ ਕਿਤਾਬਾਂ 'ਚ ਕਲੀਅਰ ਨਹੀਂ ਹੋ ਸਕਿਆ, ਕਿਉਂਕਿ ਇਹ ਬਿਲਕੁਲ ਨੇੜੇ ਨੇੜੇ ਹੀ ਹੈ ਕਿ ਉਹ ਪਹਿਲੇ ਪਾਤਸ਼ਾਹ ਦੇ ਜਨਮ ਸਥਾਨ 'ਤੇ ਜਿਹੜਾ ਦਿਨ ਮਨਾਇਆ ਜਾਂਦਾ ਉਹਦੀ ਗੱਲ ਕਰ ਰਹੇ ਆ, ਕਿ ਜਿਹੜਾ ਬਿਲਕੁਲ ਨੇੜੇ ਇਹ ਨਾਲ ਲੱਗਦਾ ਹੈ ਗੁਰਦੁਆਰਾ ਪੰਜਵੀਂ ਅਤੇ ਛੇਵੀਂ ਪਾਤਸ਼ਾਹੀ ਹੈ ਉਹਦੇ ਨਾਲ ਕਰ ਰਹੇ ਆ। ਪਰ ਇਹ ਇਨਫੋਰਮੇਸ਼ਨ ਮੈਂ ਛੇਵੀਂ ਪਾਤਸ਼ਾਹੀ ਪੰਜਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਦੇ ਨਾਲ ਦੱਸਣੀ ਜ਼ਰੂਰੀ ਸਮਝੀ ਆ, ਕਿਉਂਕਿ ਇਹਦੀ ਜਿਹੜੀ ਸ਼ੁਰੂਆਤ ਹੈਗੀ ਆ ਉਸ ਕਿਤਾਬ ਦੇ ਮੁਤਾਬਕ, ਗਿਆਨੀ ਗਿਆਨ ਸਿੰਘ ਜੀ ਦੀ ਕਿਤਾਬ ਗੁਰਧਾਮ ਸੰਗ੍ਰਹਿ ਦੇ ਮੁਤਾਬਕ ਇਹ ਜਿਹੜਾ ਦਿਹਾੜਾ ਸੀ ਇਹ ਛੇਵੇਂ ਪਾਤਸ਼ਾਹੀ ਵੱਲੋਂ ਇਸਟੈਬਲਿਸ਼ ਕੀਤਾ ਗਿਆ ਸੀ। ਠੀਕ ਹੈ ਜੀ, ਠੀਕ ਹੈ। ਸੋ ਇਹ ਜਿਹੜੀ ਬੜੀ ਰੋਚਕ ਜਿਹੜੀ ਇਹ ਜਾਣਕਾਰੀ ਜਿਹੜੀ ਹੈਗੀ ਆ, ਉਦੋਂ ਜੇ ਆਪਾਂ ਵੈਸੇ ਦੇਖਿਆ ਜਾਵੇ ਸਾਰੇ ਕੁਛ ਇਰਦ ਗਿਰਦ ਬਹੁਤ ਨਜ਼ਦੀਕ ਸੀਗਾ। ਹੋ ਸਕਦਾ ਵੀ ਉਦੋਂ ਸਾਰਿਆਂ ਦਾ ਇੱਕ ਸਾਂਝਾ ਦਿਨ ਵਗੈਰਾ ਵੀ ਜਿਹੜਾ ਹੁੰਦਾ ਹੋਵੇ, ਵੀ ਚਲੋ ਵੀ ਉਦੋਂ ਤਾਂ ਇੱਦਾਂ ਨਹੀਂ ਸੀਗਾ ਜਿੱਦਾਂ ਹੁਣ ਪਾਪੂਲੇਸ਼ਨ ਵੀ ਇੰਨੀ ਨਹੀਂ ਸੀਗੀ, ਉਹ ਸਾਰਾ ਕੁਛ ਇਕੱਠਿਆ ਵੀ ਹੋਇਆ ਹੋ ਸਕਦਾ ਔਰ ਬਿਲਕੁਲ, ਔਰ ਇੱਕ ਕੰਪਲੈਕਸ ਵੀ ਇਕੱਠਾ ਹੋ ਸਕਦਾ, ਕਿਉਂਕਿ ਬਿਲਕੁਲ ਇਹ ਇੰਨਾ ਕੁਛ ਨੇੜੇ ਹੈਗਾ। ਲੇਟਰ ਔਨ ਕਮਰਸ਼ੀਅਲ ਦੁਕਾਨਾਂ ਵਗੈਰਾ ਬਣੀਆਂ, ਬਹੁਤ ਕੁਛ ਚੇਂਜਿਸ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ 'ਤੇ ਵੀ ਆਈਆਂ, ਜਦੋਂ ਉਹਨਾਂ ਨੇ ਨੇੜੇ ਦੇ ਜਗ੍ਹਾ ਨੂੰ ਖਰੀਦ ਕੇ ਜਾਂ ਉਹਨਾਂ ਜਗ੍ਹਾ ਨੂੰ ਲੋਕਾਂ ਨੂੰ ਕਿਤੇ ਹੋਰ ਜਗ੍ਹਾ ਦੇ ਕੇ ਗੁਰਦੁਆਰਾ ਸਾਹਿਬ ਦਾ ਕੰਪਲੈਕਸ ਵੀ ਬਹੁਤ ਵੱਡਾ ਕੀਤਾ। ਸੋ ਇਹ ਸਾਰਾ ਕੁਛ ਇੰਨਾ ਨੇੜੇ ਹੈਗਾ, ਵਾਕਿੰਗ ਡਿਸਟੈਂਸ 'ਤੇ ਹੈਗਾ। ਤਾਂ ਇਹ ਵੀ ਹੋ ਸਕਦਾ ਕਿ ਪਹਿਲੇ ਸਮੇਂ ਦੇ ਵਿੱਚ ਕੋਈ ਇਹੋ ਜਿਹੀਆਂ ਬਾਉਂਡਰੀਜ਼ ਨਾ ਹੋਣ ਇਹਨਾਂ ਜਗ੍ਹਾ ਦੀਆਂ। ਸੋ ਹੌਲੀ ਜਿੱਥੇ ਕੋਈ ਉਹ ਬੈਠਦੇ ਗਏ, ਕਿਸੇ ਜਗ੍ਹਾ 'ਤੇ ਉਦਾਸੀ ਮਹੰਤ ਬੈਠ ਗਏ, ਕਿਤੇ ਨਿਰਮਲਾਸ ਬੈਠ ਗਏ, ਕਿਤੇ ਨਿਹੰਗ ਸਿੰਘ ਆ ਗਏ। ਸੋ ਉਹ ਆਪਣੇ ਹਿਸਾਬ ਦੇ ਨਾਲ ਜਿਹੜੀ ਸੀ ਉਹ ਜਗ੍ਹਾ ਹੌਲੀ ਉਨੀ ਕੁ ਡਿਵੈਲਪ ਹੁੰਦੀ ਗਈ। ਗੁਰਦੁਆਰਾ ਜਨਮ ਸਥਾਨ ਮੇਨ ਜਗ੍ਹਾ ਹੋ ਗਈ, ਉਹਦੇ ਨੇੜੇ ਤੇੜੇ ਇਹ ਜਿਹੜੇ 5-6 ਹੋਰ ਗੁਰਦੁਆਰਾ ਸਾਹਿਬ ਆ ਜਿਹੜੇ ਉਹ ਛੋਟੇ ਕਹਿ ਲਓ ਪਈ, ਉਸ ਸਮੇਂ ਦੇ ਵਿੱਚ ਡੇਰੇ ਵਾਂਗੂ ਇਹ ਐਸਟੈਬਲਿਸ਼ ਹੋਣ ਲੱਗ ਪਏ ਨੇੜੇ। ਜੀ ਤੁਸੀਂ ਗੱਲ ਕੀਤੀ ਮਹੰਤ ਵੀ ਜਿਹੜੇ ਆ ਇੱਥੇ ਆਉਂਦੇ ਹੁੰਦੇ ਸੀਗੇ, ਅਤੇ ਕੀ ਇੱਥੇ ਵੀ ਮਹੰਤ ਇੱਕ ਟਾਈਮ ਦੇ ਉੱਤੇ ਰਹੇ ਸੀ ਜਦੋਂ ਗੁਰਦੁਆਰਾ ਸੁਧਾਰ ਲਹਿਰ ਜਿਹੜੀ ਚੱਲ ਰਹੀ ਸੀ? ਜੇ ਮਹੰਤ ਸੀਗੇ ਤਾਂ ਕੌਣ ਸੀਗੇ? ਕਿੰਨੀ ਕੁ ਜ਼ਮੀਨ ਜਾਇਦਾਦ ਇਸ ਗੁਰਦੁਆਰਾ ਸਾਹਿਬ ਦੇ ਨਾਲ ਜੁੜੀ ਹੋਈ ਆਉਂਦੀ ਹੈ? ਜੀ ਇਹ ਸਾਰੇ ਜਿਹੜੇ ਨਾਮ ਆ, ਜਿੱਦਾਂ ਮਹੰਤ ਹੋ ਗਏ ਜਾਂ ਪਹਿਲਾਂ ਮਸੰਦ ਹੋ ਗਏ, ਇਹ ਜਿੰਨੇ ਵੀ ਕਹਿ ਲਓ ਵੀ ਪਹਿਲੇ ਸਮੇਂ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਦੇ ਕੇਅਰ ਟੇਕਰ ਹੈ ਜਾਂ ਐਡਮਿਨਿਸਟਰ ਹੈ ਇਹੀ ਸੀਗੇ। ਮਤਲਬ ਬਹੁਤ ਇਹ ਸਤਿਕਾਰਯੋਗ, ਜਿੱਦਾਂ ਮਸੰਦ ਜਿਹੜੇ ਆ ਇਹ ਚੌਥੇ ਪੰਜਵੇਂ ਪਾਤਸ਼ਾਹੀ ਤੋਂ ਵੇਲੇ ਤੋਂ ਬੜੇ ਸਤਿਕਾਰਤ ਜਿਹੜਾ ਨਾਮ ਹੈਗਾ ਹੈ, ਉਹਨਾਂ ਦੇ ਥਰੂ ਹੀ ਜਿਹੜੀ ਸੀ ਉਹ ਜਿੰਨੀ ਵੀ ਡੋਨੇਸ਼ਨ ਲੋਕੀ ਦਿੰਦੇ ਸੀਗੇ ਉਹ ਗੁਰੂ ਸਾਹਿਬਾਨ ਤੱਕ ਪਹੁੰਚਦੀ ਸੀ, ਔਰ ਗੁਰੂ ਸਾਹਿਬ ਵੀ ਆਪਣੀ ਜਿਹੜੀ ਸਿੱਖਿਆ ਸੀਗੀ ਮਸੰਦਾਂ ਦੇ ਥਰੂ ਹੀ ਅੱਗੇ ਭੇਜਦੇ ਸੀਗੇ। ਮੁੜ ਕੇ ਇਹੀ ਕੰਮ ਮਹੰਤਾਂ ਨੇ ਸ਼ੁਰੂ ਕੀਤਾ। ਸੋ ਇਸ ਕਰਕੇ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਹੈਗਾ ਇਹ ਨਾਮ ਆਪਾਂ ਨੂੰ ਮਹੰਤ ਜਾਂ ਮਸੰਦ ਐਜ਼ ਏ ਕੇਅਰ ਟੇਕਰ ਆਫ ਦਾ ਗੁਰਦੁਆਰਾ ਸਾਹਿਬ ਗੁੱਡ ਟਰਮਸ 'ਚ ਆਉਂਦਾ ਹੈ। ਲੇਟਰ ਔਨ ਮੁੜ ਕੇ ਇਹ ਕਰਪਟ ਹੋ ਗਏ, ਮੁੜ ਕੇ ਇਹਨਾਂ ਦਾ ਨਾਮ ਜਿੱਦਾਂ ਹੈਗਾ ਨੈਗੇਟਿਵ 'ਚ ਚਲਾ ਗਿਆ। ਬਟ ਇਨ ਦਾ ਐਂਸ਼ੀਐਂਟ ਲਿਟਰੇਚਰ ਆਪਾਂ ਨੂੰ ਹਾਲੇ ਵੀ ਇਹ ਜਿਹੜਾ ਨਾਮ ਹੈ ਕਾਫੀ ਮਿਲਦਾ ਹੈ। ਪਰ ਇਹ ਜਿਹੜਾ ਗੁਰਦੁਆਰਾ ਸਾਹਿਬ ਹੈਗਾ, ਗੁਰਦੁਆਰਾ ਪਾਤਸ਼ਾਹੀ ਛੇਵੀਂ ਪਾਤਸ਼ਾਹੀ ਪੰਜਵੀਂ, ਇੱਥੇ ਜਦੋਂ ਗੁਰਦੁਆਰਾ ਸੁਧਾਰ ਲਹਿਰ ਦੀ ਜਦੋਂ ਮੈਂ ਰਿਪੋਰਟਸ ਪੜ੍ਹਦਾ
ਕਿ ਕਿਵੇਂ ਸ਼੍ਰੋਮਣੀ ਕਮੇਟੀ ਨੂੰ ਜੀ ਲੀਗਲ ਜਿੱਦਾਂ ਆਪਣੀਆਂ ਲੜਾਈ ਲੜਨੀ ਰਾਈਟਸ ਪਈ ਮਿਲੀ ਹੈ, ਹੈ। ਉਸ ਵੇਲੇ ਇੱਥੇ ਮੈਨੂੰ ਕੋਈ ਪ੍ਰੋਪਰਟੀ ਜਾਇਦਾਦ ਇਸ ਗੁਰਦੁਆਰਾ ਸਾਹਿਬ ਦੇ ਨਾਲ ਲੱਗੀ ਹੋਈ ਨਹੀਂ ਮਿਲੀ। ਸੋ ਇਸ ਕਰਕੇ ਨੈਚੁਰਲ ਹੈ, ਇੱਥੇ ਕੋਈ ਜ਼ਿਆਦਾ ਝਗੜਾ ਨਹੀਂ ਹੋਇਆ। ਇੱਥੇ ਉਸ ਵੇਲੇ ਨਿਹੰਗ ਹੁੰਦੇ ਸੀ, ਨਿਹੰਗ ਜਥੇਦਾਰ ਦਾ ਨਾਮ ਸੀ ਸੰਗਤ ਸਿੰਘ, ਜਿਹੜੇ ਕਿ ਇਸ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਪਾਤਸ਼ਾਹੀ 6ਵੀਂ ਦੇ ਐਡਮਿਨਿਸਟ੍ਰੇਟਰ ਸੀ, ਸ਼੍ਰੋਮਣੀ ਕਮੇਟੀ ਦੇ ਇਸ ਗੁਰਦੁਆਰਾ ਸਾਹਿਬ ਦੇ ਉੱਪਰ ਕੰਟਰੋਲ ਕਰਨ ਤੋਂ ਪਹਿਲਾਂ। ਜੀ, ਤੇ ਜਦੋਂ SGPC ਦੇ ਅਧੀਨ ਸਾਰੀ ਸੇਵਾ ਸੰਭਾਲ ਜਿਹੜੀ ਉਹ ਆ ਗਈ ਸੀਗੀ, ਤੇ ਉਦੋਂ ਇਹਨਾਂ ਕੇਅਰ ਟੇਕਰਸ ਦਾ ਜਾਂ ਇਹ ਮਹੰਤ ਮਸੰਦਾਂ ਦਾ ਉਦੋਂ ਕੀ ਬਣਿਆ, ਇਹਨਾਂ ਦਾ ਖਾਸ ਕਰਕੇ ਕੀ ਬਣਿਆ? ਜੀ ਸਾਰਿਆਂ ਦੇ ਵਿੱਚ ਅਲੱਗ-ਅਲੱਗ ਸਿਚੁਏਸ਼ਨ ਸੀ। ਕਈ ਜਗ੍ਹਾ 'ਤੇ ਤਾਂ ਉਹਨਾਂ ਨੇ ਅਬਾਊਟ 10 ਸਾਲ ਤੱਕ ਬੜੀ ਲੰਬੀ ਲੀਗਲ ਲੜਾਈ ਕੀਤੀ। ਕਈਆਂ 'ਤੇ ਜਾ ਕੇ ਉਹਨਾਂ ਨੂੰ ਕੋਈ ਨਾ ਕੋਈ ਸਟਾਈਪੈਂਡ ਕਰਨ ਨੂੰ ਮੰਨ ਗਏ। ਕਈ ਜਗ੍ਹਾ 'ਤੇ ਉਹ ਜਿੱਤ ਵੀ ਗਏ ਸੀਗੇ ਮਹੰਤ ਜਾਂ ਮਸੰਦ, ਅਤੇ ਕਈ ਜਗ੍ਹਾ 'ਤੇ ਬਿਲਕੁਲ ਉਹਨਾਂ ਨੂੰ ਬਿਨਾਂ ਕੁਛ ਦਿੱਤਿਆਂ ਹੀ ਆਪਣੀ ਜਗ੍ਹਾ ਤੋਂ ਕੋਰਟ ਨੇ ਇਵਿਕਟ ਕਰ ਦਿੱਤਾ ਗਿਆ ਸੀ। ਕਾਫੀ ਮੁਸ਼ਕਿਲ ਕਾਨੂੰਨੀ ਲੜਾਈ ਸੀਗੀ SGPC ਦੇ ਲਈ ਉਸ ਵੇਲੇ। ਅਤੇ ਇੱਥੇ ਜਿਹੜੇ ਸੀਗੇ ਨਿਹੰਗ ਜਥੇਦਾਰ ਸੰਗਤ ਸਿੰਘ ਜੀ, ਕਾਫੀ ਦੇਰ ਸ਼ੁਰੂ ਦੇ ਵਿੱਚ ਤਾਂ ਇਹ SGPC ਦਾ ਵਿਰੋਧ ਕਰਦੇ ਰਹੇ, ਪਰ ਮੁੜ ਕੇ ਐਂਡ 'ਤੇ ਜੋ ਮੈਂ ਪੜ੍ਹਿਆ ਹੈ ਉਹਦੇ ਮੁਤਾਬਕ ਫਿਰ ਇਹ ਮੰਥਲੀ ਅਲਾਉੈਂਸ ਲੈਣਾ ਮੰਨ ਗਏ ਸੀਗੇ। ਉਹਦੀ ਮੈਨੂੰ ਡਿਟੇਲ ਤਾਂ ਨਹੀਂ ਪਤਾ ਲੱਗੀ ਕਿ ਕਿੰਨਾ ਮੰਥਲੀ ਜਿਹੜਾ ਸੀ ਉਹਨਾਂ ਨੂੰ ਅਲਾਉੈਂਸ 'ਤੇ ਫਿਕਸ ਕੀਤਾ ਗਿਆ। ਲੱਭਣ ਦੀ ਕੋਸ਼ਿਸ਼ ਤਾਂ ਮੈਂ ਕੀਤੀ, ਪਰ ਐਨੀਵੇਜ਼ ਉਹ ਐਗਰੀ ਕਰ ਗਏ ਸੀ ਕਿ ਠੀਕ ਹੈ, ਮੈਨੂੰ ਮਹੀਨੇ ਦਾ ਇੰਨਾ ਭੱਤਾ ਦਿੱਤਾ ਜਾਵੇ। ਅਤੇ ਮੁੜ ਕੇ ਫਿਰ ਉਹ SGPC ਵੱਲੋਂ ਹੀ ਇਹ ਜਿਹੜਾ ਗੁਰਦੁਆਰਾ ਸੀ ਉਹਦੇ ਐਜ਼ ਸੇਵਾਦਾਰ ਜਿਹੜੇ ਸੀ ਨਿਯੁਕਤ ਹੋ ਗਏ, ਅਤੇ ਉਹਨਾਂ ਨੇ ਮੈਨੇਜਮੈਂਟ ਕੰਟੀਨਿਊ ਰੱਖਣੀ ਆਪਣੀ, ਪਰ ਆਪਣੇ ਪ੍ਰਾਈਵੇਟ ਹੱਥਾਂ 'ਚੋਂ ਛੱਡ ਕੇ ਫਿਰ ਇਹ SGPC ਦੇ ਅਧੀਨ ਆ ਕੇ ਜਿਹੜਾ ਸੀ ਉਹਨਾਂ ਨੇ ਆਪਣੀ ਜਿਹੜੀ ਸੀ ਸੇਵਾ ਉਹ ਜਾਰੀ ਰੱਖੀ ਇਸ ਜਗ੍ਹਾ ਦੇ ਉੱਪਰ। ਜੀ, ਅਤੇ ਜਿਹੜਾ ਦਿਨ ਤੁਸੀਂ ਕਹਿੰਦੇ ਸੀ ਵੀ ਇੱਥੇ ਮਨਾਇਆ ਜਾਂਦਾ ਸੀਗਾ, ਕਿ ਅਜੇ ਵੀ ਜਿਹੜਾ ਚੇਂਜ ਵੀ ਹੋਣ ਤੋਂ ਬਾਅਦ ਦੇ ਵਿੱਚ ਕੀ ਮਨਾਇਆ ਜਾਂਦਾ ਆ, ਜਾਂ ਕਦੋਂ ਜੇ ਬੰਦ ਹੋਇਆ ਤਾਂ ਕਦੋਂ ਜੇ ਹੋਇਆ ਹੈ? ਹਾਂਜੀ, ਇਹ ਡਿਟੇਲ ਨਹੀਂ ਪਤਾ ਲੱਗ ਸਕੀ, ਪਰ ਹੁਣ ਉੱਥੇ ਸ਼ਹਿਰ ਦੇ ਵਿੱਚ ਜਿਹੜਾ ਕੱਤਕ ਦੀ ਪੁੰਨਿਆਂ ਵਾਲਾ ਹੈਗਾ ਉਹ ਇੱਥੇ ਤਾਂ ਨਹੀਂ ਮਨਾਇਆ ਜਾਂਦਾ, ਪਰ ਆਪਾਂ ਨੂੰ ਪਤਾ ਹੈ ਕਿ ਜਿਹੜਾ ਗੁਰੂ ਸਾਹਿਬ ਦਾ ਮੇਨ ਜਨਮ ਦਿਹਾੜਾ ਹੈਗਾ ਉਹ ਮੇਨ ਜਗ੍ਹਾ 'ਤੇ ਉਸ ਤਰੀਕ ਨੂੰ ਜਿਹੜਾ ਹੈਗਾ ਉਹ ਮਨਾਇਆ ਜਾਂਦਾ ਹੈ। ਸੋ ਹੋ ਸਕਦਾ ਇਟ ਇਜ਼ ਦੈਟ ਪਰਟੀਕੂਲਰ ਡੇਟ ਜਿਹੜੀ ਗੁਰੂ ਸਾਹਿਬ ਦੇ ਜਨਮ ਦੇ ਨਾਲ ਐਸੋਸੀਏਟਡ ਹੈਗੀ ਆ, ਜਿਹਦੇ ਬਾਰੇ ਇਹ ਗੁਰਧਾਮ ਸੰਗ੍ਰਹਿ ਦੇ ਵਿੱਚ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੋਵੇ। ਜੀ, ਤੁਸੀਂ ਦੱਸਿਆ ਸੀਗਾ ਵੀ ਤੁਸੀਂ ਦਸਤਾਵੇਜ਼ ਦੇਖੇ ਜਾਂ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਦੀ, ਉਹਨਾਂ ਨੇ ਵੀ ਕੁਛ ਨਾ ਕੁਛ ਲਿਖਿਆ, ਕਿ ਇਸ ਗੁਰਦੁਆਰੇ ਦਾ ਵੀ ਜ਼ਿਕਰ ਉਹਨਾਂ ਦਸਤਾਵੇਜ਼ਾਂ 'ਚ ਕਿਤੇ ਆਉਂਦਾ? ਜਿਹੜੇ ਵੀ ਗੁਰਦੁਆਰਾ ਸਾਹਿਬ ਬਣਾਏ ਗਏ ਜਦੋਂ ਭਾਈ ਗੁਰਬਖਸ਼ ਸਿੰਘ ਸੀ ਉੱਥੇ, ਜਿਹੜੇ ਮਹਾਰਾਜਾ ਰਣਜੀਤ ਸਿੰਘ ਨੇ ਜਿਨ੍ਹਾਂ ਦੀ ਇੱਥੇ ਡਿਊਟੀ ਲਾਈ ਸੀਗੀ, ਉਹਨਾਂ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਨਹੀਂ ਹੈਗਾ, ਕਿਉਂਕਿ ਇਹ ਬਹੁਤ ਛੋਟੀ ਜਿੱਦਾਂ ਬਿਲਡਿੰਗ ਹੈਗੀ। ਉਹਦੇ ਵਿੱਚ ਉਹ ਜਿਹੜੇ ਵੱਡੇ ਗੁਰਦੁਆਰਾ ਸਾਹਿਬਾਨ ਸੀਗੇ, ਗੁਰਦੁਆਰਾ ਜਨਮ ਸਥਾਨ ਹੋ ਗਿਆ, ਗੁਰਦੁਆਰਾ ਬਾਲ ਲੀਲਾ ਹੋ ਗਿਆ, ਗੁਰਦੁਆਰਾ ਪੱਟੀ ਸਾਹਿਬ ਹੋਇਆ, ਉਹ ਉਸ ਜਿਹੜੇ ਹੈਗੇ ਪੁਰਾਣੇ ਡਾਕੂਮੈਂਟੇਸ਼ਨ ਦੇ ਵਿੱਚ ਆਉਂਦੇ ਆ। ਈਵਨ ਗੁਰਦੁਆਰਾ ਮਾਲਜੀ ਸਾਹਿਬ, ਈਵਨ ਜਦੋਂ ਆਪਾਂ ਜ਼ਕਰੀਆ ਖਾਨ ਦੇ ਵੇਲੇ 'ਤੇ ਗੱਲ ਕਰਦੇ ਸੀਗੇ, ਭਾਈ ਦੀਵਾਨ ਕੌੜਾ ਮੱਲ ਦੀ, ਉਸ ਵੇਲੇ ਵੀ ਜਿਹੜੀ ਕੰਸਟਰਕਸ਼ਨਸ ਹੋਈਆਂ ਉਹਨਾਂ ਸਭ ਦੇ ਵਿੱਚ ਜਿਹੜੇ ਇਹ ਜਿਹੜਾ ਅੱਜ ਆਪਾਂ ਚੈਪਟਰ ਕਰ ਰਹੇ ਹਾਂ ਗੁਰਦੁਆਰਾ ਪਾਤਸ਼ਾਹੀ 5ਵੀਂ 6ਵੀਂ, ਅਤੇ ਇਸ ਦੇ ਨਾਲ ਹੀ ਆਪਾਂ ਅਗਲਾ ਚੈਪਟਰ ਵੀ ਅੱਜ ਕਰਾਂਗੇ ਗੁਰਦੁਆਰਾ ਛਾਉਣੀ ਨਿਹੰਗ ਸਿੰਘਾਂ। ਇਹ ਦੋਨੋਂ ਜਗ੍ਹਾ ਜਿਹੜੀਆਂ ਹੈਗੀਆਂ ਮੈਨੂੰ ਲੱਗਦਾ ਇਹ ਮੇਨ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਵੇਲੇ ਨਹੀਂ ਸੀਗੀਆਂ। ਇਹ ਨਾਲ ਦੀ ਨਾਲ ਉੱਥੇ ਜਿੱਦਾਂ ਛੋਟੇ ਕਹਿ ਲਓ ਵੀ ਧਾਰਮਿਕ ਸਥਾਨ ਵਜੋਂ ਡਿਵੈਲਪ ਹੋਈਆਂ। ਜਿਵੇਂ ਆਪਾਂ ਨੂੰ ਇਹਦੀ ਸਟੋਰੀ ਕਰਦੇ ਹਾਂ ਪਤਾ ਲੱਗ ਹੀ ਜਾਂਦਾ ਕਿ ਪਹਿਲਾਂ ਇੱਥੇ ਨਿਰਮਲਾ ਸੀਗੇ, ਜਿਹੜੇ ਮਹੰਤ ਨਿਰਮਲਾ ਇੱਥੇ ਲੈ ਕੇ ਆਉਂਦੇ ਸੀਗੇ, ਇੱਥੇ ਸੀਗੇ ਤਾਂ ਨਹੀਂ ਸੀ, ਪਰ ਮਹੰਤ ਨਿਰਮਲਾ ਜਿਨ੍ਹਾਂ ਦਾ ਆਪਾਂ ਨਾਮ ਲੈ ਕੇ ਹਟੇ ਪਹਿਲਾਂ, ਉਹ ਆਪਣਾ ਜਿਹੜਾ ਗਰੁੱਪ ਹੈ ਇੱਥੋਂ ਲੈ ਕੇ ਆਉਂਦੇ ਸੀ, ਜਿਨ੍ਹਾਂ ਨੇ ਇਸ ਦੀ ਜਿਹੜੀ ਚੇਂਜ ਇਹਦੀ ਜਿਹੜੀ ਉਹ ਡੇਟ ਆ ਚੇਂਜ ਕੀਤੀ, ਮਹੰਤ ਗੁਲਾਬ ਸਿੰਘ ਨਿਰਮਲਾ। ਅਤੇ ਮੁੜ ਕੇ ਜਦੋਂ 47 ਦਾ ਆਉਂਦਾ ਤਾਂ ਸਾਰੇ ਰਿਕਾਰਡ ਦੇ ਵਿੱਚ ਜਥੇਦਾਰ ਨਿਹੰਗ ਸੰਗਤ ਸਿੰਘ ਜੀ ਦਾ ਨਾਮ ਆਉਂਦਾ ਆ। ਮਤਲਬ ਇਹ ਜਿਹੜੇ ਮਹੰਤ ਸੀਗੇ ਨਿਰੰਜਨ ਐਂਡ ਜਿਹੜੇ ਮੇਨ ਗੁਰਦੁਆਰਾ ਜਨਮ ਸਥਾਨ ਵਾਲੇ ਆ, ਉਹਨਾਂ ਦੇ ਨਾਲ ਇਹਨਾਂ ਦਾ ਕੋਈ ਲਿੰਕ ਲੱਗਦਾ ਨਹੀਂ ਹੈ। ਮੈਨੂੰ ਲੱਗਦਾ ਇਹ ਸੈਪਰੇਟ ਇਹ ਜਗ੍ਹਾ ਸੀਗੀ ਇਹਨਾਂ ਦੀ ਛੋਟੀ, ਜਿਹੜੀ ਕਿ ਇੱਥੇ ਨਾਲ ਹੀ ਇਹਨਾਂ ਨੇ ਜਿਹੜੀ ਡਿਵੈਲਪ ਕੀਤੀ ਸੀ। ਹੁਣ ਵੀ ਆਪਾਂ ਦਰਬਾਰ ਸਾਹਿਬ ਅੰਮ੍ਰਿਤਸਰ ਦੇਖੀਏ, ਆਲੇ ਦੁਆਲੇ ਬਹੁਤ ਨਿੱਕੇ ਨਿੱਕੇ ਜਿੱਦਾਂ ਹੋਰ ਕੰਪਲੈਕਸ ਤੋਂ ਬਾਹਰ ਕਈ ਜਗ੍ਹਾ ਨਿੱਕੀਆਂ ਹੈਗੀਆਂ ਆ ਆਲੇ ਦੁਆਲੇ, ਜਿਹੜੀਆਂ ਹੁਣ ਕੰਪਲੈਕਸ ਦੇ ਵਿੱਚ ਤਾਂ ਨਹੀਂ ਹੈਗੀਆਂ, ਪਰ ਆਲੇ ਦੁਆਲੇ ਛੋਟੀਆਂ ਪੁਰਾਣੇ ਸ਼ਹਿਰ ਦੀਆਂ ਆਪਾਂ ਗਲੀਆਂ 'ਚ ਜਾਈਏ ਤਾਂ ਮਿਲ ਜਾਂਦੀਆਂ। ਇੱਦਾਂ ਹੀ ਮੈਨੂੰ ਲੱਗਦਾ ਵੀ ਜਿਹੜੇ ਵੱਡੇ ਅਸਥਾਨ ਹੁੰਦੇ ਆ ਉਹਨਾਂ ਦੇ ਨੇੜੇ ਨੇੜੇ ਕੁਛ ਨਾ ਕੁਛ ਇੱਦਾਂ ਹੀ ਹਜ਼ੂਰ ਸਾਹਿਬ ਹੈਗਾ ਆ, ਜਿਹੜਾ ਮੇਨ ਗੁਰਦੁਆਰਾ ਹਜ਼ੂਰ ਸਾਹਿਬ ਹੈ, ਉਹਦੇ ਨੇੜੇ ਨੇੜੇ ਤੁਸੀਂ ਸ਼ਹਿਰ ਦੇ ਵਿੱਚ ਜਾਓ ਤਾਂ ਛੋਟੀਆਂ ਜਗ੍ਹਾ ਜਿਹੜੀਆਂ ਹੈਗੀਆਂ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੇ ਨਾਲ ਸੰਬੰਧਿਤ, ਜਿਹੜੀਆਂ ਉਹ ਓਵਰ ਦਾ ਪੀਰੀਅਡ ਸਮਾਂ ਲੱਗਦਾ 200-300 ਸਾਲ, ਉਹ ਪਰ ਹੌਲੀ 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 ਡਿਵੈਲਪ ਹੋ ਕੇ ਇੱਕ ਪੂਰੇ ਗੁਰਦੁਆਰਾ ਸਾਹਿਬ ਦਾ ਜਿਹੜਾ ਰੂਪ ਧਾਰਨ ਕਰ ਲੈਂਦੀਆਂ ਵਿਦ ਟਾਈਮ। ਇਹ ਵੀ ਹੋ ਸਕਦਾ ਵੀ ਜਿੱਦਾਂ ਆਪਣਾ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਵੀ ਦੇਖਦੇ ਹਾਂ, ਉਹਦੇ ਵਿੱਚ ਵੀ ਕਈ ਬਹੁਤ ਸਾਰੀਆਂ ਥਾਵਾਂ ਆਲਰੇਡੀ ਕੰਪਲੈਕਸ ਦੇ ਵਿੱਚ ਆ, ਇਹ ਵੀ ਉਸੇ ਕੰਪਲੈਕਸ ਦੇ ਵਿੱਚ ਹੀ ਹੋਵੇ, ਮੇਨ ਗੁਰਦੁਆਰੇ ਦੇ ਅੰਡਰ ਹੀ ਜਿਹੜੀ ਉਹ ਆਉਂਦੀ ਹੋਵੇ। ਸੋ ਇਹ ਕੋਈ ਅਤਕਥਨੀ ਤਾਂ ਨਹੀਂ ਹੋਊਗੀ ਵੀ ਇੱਦਾਂ ਦੀ ਚੀਜ਼ ਜਿਹੜੀ ਆ ਉਹ ਹੁੰਦੀ ਰਹੀ ਹੋਵੇ। ਅਤੇ ਸਰੋਤਿਆਂ ਨੂੰ ਦੱਸਦੇ ਜਾਈਏ ਅਤੇ ਦਰਸ਼ਕਾਂ ਨੂੰ ਜਿਹੜੇ YouTube Facebook ਦੇ ਉੱਤੇ ਇਸ ਟਾਈਮ ਦੇਖ ਰਹੇ ਆ ਵੀ ਨਾਲ ਜਿਸ ਗੁਰਦੁਆਰਾ ਸਾਹਿਬਾਨ ਦੀ ਆਪਾਂ ਜਿਹੜੀ ਗੱਲਬਾਤ ਕਰ ਰਹੇ ਹਾਂ ਉਸ ਦੀਆਂ ਤਸਵੀਰਾਂ ਇਸ ਵੀਡੀਓ ਦੇ ਵਿੱਚ ਨਾਲ ਜਿਹੜੀਆਂ ਉਹ ਚੱਲ ਰਹੀਆਂ ਆ, ਸਲਾਈਡ ਸ਼ੋ ਜਿਹੜਾ ਉਹ
ਚੱਲ ਰਿਹਾ ਹੈਗਾ ਆ। ਸੋ ਜਿਹੜੇ ਇਸ ਟਾਈਮ ਸੁਣ ਰਹੇ ਆ ਜੇ ਉਹ ਦੇਖਣਾ ਚਾਹੁੰਦੇ ਨੇ, ਉੱਥੋਂ ਦੇ ਦਰਸ਼ਨ ਦਿਦਾਰੇ ਕਰਨਾ ਚਾਹੁੰਦੇ ਨੇ, ਤੇ ਇਸ ਵੀਡੀਓ ਨੂੰ ਪੰਜਾਬੀ ਰੇਡੀਓ USA ਦੇ ਜਿਹੜੇ YouTube ਚੈਨਲ ਹੈਗਾ ਆ ਉਸ 'ਤੇ ਜਾ ਕੇ ਤੁਸੀਂ ਦੇਖ ਸਕਦੇ ਆ। YouTube 'ਤੇ ਜਾ ਕੇ ਪੰਜਾਬੀ ਰੇਡੀਓ USA ਸਰਚ ਕਰੋ, ਅਤੇ ਫਿਰ ਜਾ ਕੇ ਤੁਸੀਂ ਦਾ ਸਿੱਖ ਹੈਰੀਟੇਜ ਕਰਕੇ ਸਰਚ ਕਰਕੇ ਚੈਨਲ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਵੀਡੀਓਜ਼ ਆ ਉੱਥੇ ਤੁਸੀਂ ਦੇਖ ਸਕਦੇ ਆ ਅਤੇ ਸੁਣ ਸਕਦੇ ਹੈਗੇ ਆ। ਅਤੇ ਕਿਉਂਕਿ ਗੱਲ ਅਗਲੀ ਤਸਵੀਰ ਦੇ ਨਾਲ ਹੀ ਜਿਹੜੀ ਉਹ ਸੰਬੰਧਿਤ ਆ, ਇਸ ਤਸਵੀਰ ਦੇ ਵਿੱਚ ਇੱਕ ਤਸਵੀਰ ਇਸ ਕਰਕੇ ਵੱਖਰੀ ਲੱਗ ਰਹੀ ਆ, ਇੱਕ ਜਿਹੜੀ ਸਲੈਬ ਆ, ਅਤੇ ਲੱਗ ਇੱਦਾਂ ਰਿਹਾ ਵੀ ਉੱਥੋਂ ਦੇ DC ਨੇ ਜਿੱਦਾਂ ਇਹ ਸਲੈਬ ਜਿਹੜੀ ਆ ਉੱਥੇ ਲਗਵਾਈ ਹੈਗੀ ਆ। ਸੋ ਕੀ ਹੈਗਾ ਆ ਇਸ ਦੇ ਨਾਲ ਸੰਬੰਧਿਤ ਜਿਹੜੀ ਗੱਲਬਾਤ ਆ, ਕਿਉਂ ਇਹ ਸਲੈਬ ਲੱਗੀ, ਕਦੋਂ ਲੱਗੀ ਆ, ਕੀ ਇਤਿਹਾਸ ਕੀ ਕਹਿੰਦਾ ਇਸ ਦੇ ਬਾਰੇ? ਹਾਂਜੀ, ਆਪਣੀ ਜਿਹੜੀ ਇਹ ਕਿਤਾਬ ਹੈਗੀ ਆ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ, ਐਕਚੁਅਲੀ ਹੁਣ ਇਸ ਵੇਲੇ ਕਈ ਇੰਟਰਨੈਸ਼ਨਲ ਰਿਸਰਚਰਸ ਵੀ ਇਹਨੂੰ ਵੱਲ ਬੜਾ ਧਿਆਨ ਦੇ ਰਹੇ ਆ। ਉਹਦਾ ਕਾਰਨ ਇਹੀ ਹੈ ਕਿ ਜਿਹੜੀਆਂ ਇਹ ਗੁਰਮੁਖੀ 'ਚ ਪੰਜਾਬੀ 'ਚ ਜਿਹੜੀਆਂ ਸਲੈਬਸ ਲੱਗੀਆਂ ਹੋਈਆਂ ਸੀ, ਜਾਂ ਪੁਰਾਣੀਆਂ ਸ਼ਾਹਮੁਖੀ 'ਚ ਜਾਂ ਉਰਦੂ 'ਚ ਲੱਗੀਆਂ ਸੀ, ਉਹਨਾਂ ਨੂੰ ਆਪਾਂ ਨਾਲ ਇੰਗਲਿਸ਼ ਟਰਾਂਸਲੇਟ ਕੀਤਾ ਹੈ ਆਪਣੀ ਕਿਤਾਬ ਦੇ ਵਿੱਚ, ਤਾਂ ਕਿ ਜਿਹੜੇ ਉੱਥੇ ਦੇ ਲੋਕਲ ਰਹਿਣ ਵਾਲੇ ਲੋਕ ਵੀ ਆ ਉਹਨਾਂ ਨੂੰ ਇਹਨਾਂ ਦੀ ਜਿਹੜੀ ਹਿਸਟੋਰੀਕਲ ਸਿਗਨੀਫੀਕੈਂਸ ਪਤਾ ਲੱਗ ਸਕੇ। ਜਿਹੜੀ ਤੁਸੀਂ ਸਲੈਬ ਦੀ ਗੱਲ ਕਰ ਰਹੇ ਹੋ, ਉੱਥੇ ਅੰਦਰ ਇਹ ਦੋਨੋਂ ਗੁਰਦੁਆਰਾ ਸਾਹਿਬ ਇੱਕੋ ਹੀ ਕੰਪਲੈਕਸ ਦੇ ਵਿੱਚ ਨਾਲ ਨੇ, ਗੁਰਦੁਆਰਾ ਪਾਤਸ਼ਾਹੀ 5ਵੀਂ ਤੇ ਗੁਰਦੁਆਰਾ ਪਾਤਸ਼ਾਹੀ 6ਵੀਂ। ਇਹ ਜਿਹੜਾ ਗੁਰਦੁਆਰਾ ਪਾਤਸ਼ਾਹੀ 6ਵੀਂ ਹੈ, ਉਹਦੀ ਕੰਧ ਦੇ ਉੱਤੇ ਇਹ ਪੁਰਾਣੀ ਸਲੈਬ ਲੱਗੀ ਹੋਈ ਹੈ, ਜਿਸ ਦੇ ਉੱਪਰ ਲਿਖਿਆ ਹੋਇਆ ਅਸਥਾਨ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ। ਤੇ ਜਿਹੜੀ ਡੋਨੇਸ਼ਨ ਦੇਣ ਵਾਲੇ ਨੇ ਉਹਨਾਂ ਦਾ ਨਾਮ ਹੈਗਾ ਇਸ ਪਵਿੱਤਰ ਅਸਥਾਨ ਦੀ ਸੇਵਾ ਸਰਦਾਰ ਈਸ਼ਰ ਸਿੰਘ ਸਾਹਿਬ ਸਾਹੀ, ਡਿਪਟੀ ਮੈਜਿਸਟ੍ਰੇਟ ਨਹਿਰਾਂ ਵਾਲੇ, ਮਤਲਬ ਇਹਦਾ ਡਿਪਾਰਟਮੈਂਟ ਅਲੱਗ-ਅਲੱਗ ਹੋਣੇ ਆ, ਸ਼ਹਿਰੀ ਨਹਿਰੀ, ਇਹ ਡਿਪਟੀ DC ਹੈਗੇ ਆ ਨਹਿਰ, ਨੇ ਆਪਣੇ ਪਿਤਾ ਸਰਦਾਰ ਗਣੇਸ਼ਾ ਸਿੰਘ ਸਾਹਿਬ ਸਾਹੀ ਸ਼ਾਹੂਕਾਰ ਮਾਨਾਵਾਲਾ ਬਾਰ ਦੀ ਯਾਦ ਵਿੱਚ ਕਰਾਈ 1 ਵਿਸਾਖ ਸੰਮਤ 1994, ਜਿਹੜਾ ਕਿ ਬਣਦਾ ਹੈਗਾ ਆਪਣਾ 13 ਅਪ੍ਰੈਲ 1937। ਜਿਹੜੇ ਹੁਣ ਆਪਣੇ ਜਿਹੜਾ ਸੰਮਤ ਸਾਲ ਨੂੰ ਕਨਵਰਟ ਕਰੀਏ ਤਾਂ ਹੁਣ ਮਤਲਬ 1937 ਦੇ ਵਿੱਚ ਜਿਹੜੀ ਸੀਗੀ ਵਿਸਾਖੀ ਵਾਲੇ ਦਿਨ ਜਿਹੜੀ ਹੈਗੀ ਆ ਇਸ ਜਗ੍ਹਾ ਦੀ ਸੇਵਾ ਜਿਹੜੀ ਆ ਉਹ DC ਸਾਹਿਬ ਜਿਹੜੇ ਉਸ ਵੇਲੇ ਸੀਗੇ ਸਰਦਾਰ ਈਸ਼ਰ ਸਿੰਘ ਨਹਿਰ ਜਿਹੜੇ DC ਸੀਗੇ, ਉਹਨਾਂ ਨੇ ਆਪਣੇ ਪਿਤਾ ਦੀ ਯਾਦ ਵਿੱਚ ਕਰਾਈ ਹੈ। ਇਸ ਕਰਕੇ ਆਪਾਂ ਜਦੋਂ ਇੰਗਲਿਸ਼ ਟਰਾਂਸਲੇਸ਼ਨ ਕਰਕੇ ਹੁਣ ਬੁੱਕ ਦੇ ਵਿੱਚ ਨਾਲ ਲਾਈ ਹੈ, ਇਹ ਜਿਹੜੀਆਂ ਪੁਰਾਣੀਆਂ ਇਨਸਕ੍ਰਿਪਸ਼ਨਸ ਹੈਗੀਆਂ ਪਾਕਿਸਤਾਨ ਦੇ ਸਾਰੇ ਗੁਰਦੁਆਰਾ ਸਾਹਿਬ 'ਚ, ਉਹ ਨਾਲ ਸ਼ਾਹਮੁਖੀ 'ਚ ਵੀ ਹੈਗੀਆਂ, ਮਤਲਬ ਜਿਹਨੂੰ ਆਪਾਂ ਉਰਦੂ ਲਿਪੀ ਕਹਿੰਦੇ ਆ, ਤੇ ਨਾਲ ਹੀ ਉਹ ਗੁਰਮੁਖੀ 'ਚ ਹੈਗੀਆਂ ਜਿਹਨੂੰ ਆਪਾਂ ਪੰਜਾਬੀ ਕਹਿੰਦੇ ਆ। ਉਹਨਾਂ ਦੀ ਇੰਗਲਿਸ਼ ਟਰਾਂਸਲੇਸ਼ਨ ਤਾਂ ਕਰਕੇ ਨਾਲ ਲਿਖ ਦਿੱਤੀ ਹੈ ਤਾਂ ਕਿ ਜਦੋਂ ਵੀ ਬੱਚੇ ਇਸ ਕਿਤਾਬ ਨੂੰ ਪੜ੍ਹਨ, ਜਿਹੜੇ ਇੱਧਰ ਵਿਦੇਸ਼ਾਂ 'ਚ ਵੀ ਰਹਿੰਦੇ ਆ, ਜਿਹੜੇ ਪੰਜਾਬੀ ਜਾਂ ਉਰਦੂ ਨਹੀਂ ਪੜ੍ਹ ਸਕਦੇ, ਉਹਨਾਂ ਨੂੰ ਪਤਾ ਲੱਗੇ ਕਿ ਕਿਹਨਾਂ ਲੋਕਾਂ ਨੇ ਕਿਸ ਤਰ੍ਹਾਂ ਦੀ ਘਾਲਣਾ ਕੀਤੀ ਸੀ ਇਹਨਾਂ ਗੁਰਦੁਆਰਾ ਸਾਹਿਬ ਦੀ ਇਨੀਸ਼ੀਅਲ ਕੰਸਟਰਕਸ਼ਨ ਦੇ ਵਿੱਚ। ਜੀ ਦੇਖੋ 1937 ਜਿਹੜੇ ਮੌਜੂਦਾ ਕੈਲੰਡਰ ਚੱਲਦਾ ਉਹਦੇ ਹਿਸਾਬ ਦੇ ਨਾਲ ਇਹ ਜਿਹੜੀ ਸਲੈਬ ਆ ਤੁਹਾਨੂੰ ਇਹ ਨਜ਼ਰ ਆਉਂਦੀ ਆ। ਅਤੇ ਇੱਦਾਂ ਦੀਆਂ ਸਲੈਬ ਜਿੱਦਾਂ ਤੁਸੀਂ ਦੱਸਿਆ ਹੋਰ ਵੀ ਬਹੁਤ ਸਾਰੇ ਗੁਰਧਾਮਾਂ ਦੇ ਵਿੱਚ ਹੈਗੀਆਂ ਨੇ। ਹਾਂਜੀ, ਖਾਸ ਕਰਕੇ ਜਿਹੜੇ ਪਿੰਡਾਂ 'ਚ ਗੁਰਦੁਆਰਾ ਸਾਹਿਬ ਹੈਗੇ ਆ ਉੱਥੇ ਤਾਂ ਬਹੁਤ ਛੋਟੇ ਕਈ ਵਾਰੀ ਹੁਣ ਆਪਾਂ ਨੂੰ ਛੋਟੀ ਅਮਾਊਂਟ ਲੱਗਦੀ ਹੈ 5 ਰੁਪਏ 10 ਰੁਪਏ, ਪਰ ਉਸ ਵੇਲੇ ਤੋਂ ਉਹ ਵੀ ਬਹੁਤ ਹੋਣਗੀਆਂ। ਸੋ ਬਹੁਤ ਸਲੈਬਸ ਹੈਗੀਆਂ ਜਿਹੜੀਆਂ ਅਸੀਂ ਜ਼ਰੂਰ ਕੋਸ਼ਿਸ਼ ਕਰੀਦੀ ਹੈ ਕਿ ਉਹਨਾਂ ਦੇ ਸਾਨੂੰ ਕੋਈ ਨਾ ਕੋਈ ਅੱਗੇ ਬੱਚੇ, ਉਹਨਾਂ ਦਾ ਪਰਿਵਾਰ ਵਿਦੇਸ਼ਾਂ 'ਚ ਰਹਿੰਦਾ, ਕਈ ਵਾਰੀ ਮਿਲ ਜਾਂਦਾ। ਜਿੱਦਾਂ ਹੁਣ ਆਪਾਂ ਤੁਹਾਡੇ ਪ੍ਰੋਗਰਾਮ ਪੰਜਾਬੀ ਰੇਡੀਓ USA ਦੇ ਥਰੂ ਇਹ ਅਪੀਲ ਕਰਦੇ ਹਾਂ ਕਿ ਇਹ ਜਿਹੜੇ ਪਰਿਵਾਰ ਦਾ ਅਸੀਂ ਨਾਂ ਲਿਆ ਸਾਹੀ, ਇਹਨਾਂ ਦਾ ਲਾਸਟ ਨੇਮ ਹੈ ਈਸ਼ਰ ਸਿੰਘ ਸਾਹੀ, ਉਹਨਾਂ ਦਾ ਪਿਤਾ ਗਣੇਸ਼ਾ ਸਿੰਘ ਸਾਹੀ, ਔਰ ਕਿਉਂਕਿ DC ਸੀਗੇ ਇਸ ਕਰਕੇ ਜ਼ਰੂਰ ਉਹਨਾਂ ਦਾ ਪਰਿਵਾਰ ਆਸ ਰੱਖਦੇ ਹਾਂ ਵੀ ਅੱਗੇ ਵੈਲ ਐਸਟੈਬਲਿਸ਼ਡ ਹੋਣਗੇ। ਤੇ ਜੇ ਉਹਨਾਂ ਨੂੰ ਇਹ ਸਾਡਾ ਪ੍ਰੋਗਰਾਮ ਕਦੀ ਸੁਣੇ ਤਾਂ ਜ਼ਰੂਰ ਜਿੱਦਾਂ ਕੰਟੈਕਟ ਕਰਨ, ਔਰ ਪਾਕਿਸਤਾਨ ਨੂੰ ਵੀ ਜਿੱਦਾਂ ਉਸ ਗੁਰਦੁਆਰਾ ਸਾਹਿਬ ਪਾਤਸ਼ਾਹੀ 5ਵੀਂ 6ਵੀਂ ਜਿੱਥੇ ਉਹਨਾਂ ਦੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਇੰਨੀ ਵਧੀਆ ਸਲੈਬ ਲੱਗੀ ਹੋਈ ਹੈ, ਉੱਥੇ ਜਾ ਕੇ ਕੁਛ ਈਮੇਲ ਜਾਂ ਚਿੱਠੀ ਭੇਜਣ ਚੰਗਾ ਲੱਗਦਾ ਹੈ ਉਹਨਾਂ ਨੂੰ ਵੀ ਕਿ ਉਹਨਾਂ ਦੇ ਜਿਹੜੇ ਬੱਚੇ ਹੈਗੇ ਵਿਦੇਸ਼ਾਂ 'ਚ, ਉਹਨਾਂ ਨੇ ਇਹ ਚੀਜ਼ ਲਾਈਕ ਕੀਤੀ ਹੈ ਕਿ ਉੱਥੇ ਵੀ ਉਹਨਾਂ ਨੇ ਪੁਰਾਣੀ ਇਹ ਇੰਨੀ ਸਲੈਬ ਜਿਹੜੀ ਹੈ ਸੰਭਾਲ ਕੇ ਰੱਖੀ ਹੈ। ਇਹ ਤੇ ਰਾਜਕਰਮਵੀਰ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਹੈ, ਪਰ ਕਈ ਗੁਰਦੁਆਰੇ ਜਿਹੜੇ ਸਕੂਲਾਂ 'ਚ ਕਨਵਰਟ ਹੋ ਗਏ ਜਾਂ ਲੋਕਾਂ ਨੇ ਵੈਸੇ ਹੀ ਉੱਥੇ ਕਹਿ ਲਓ ਵੀ ਮੱਝਾਂ ਵੀ ਬੰਨੀਆਂ, ਕੁਛ ਵੀ ਕੀਤਾ ਆ, ਲਾਇਬ੍ਰੇਰੀਜ਼ ਬਣ ਗਈਆਂ, ਜਿੱਦਾਂ ਮਰਜ਼ੀ ਵਰਤੋਂ 'ਚ ਲਿਆ ਰਹੇ, ਪਰ ਉੱਥੇ ਲੋਕਾਂ ਨੇ ਨਾ ਸਲੈਬਸ ਖਰਾਬ ਨਹੀਂ ਕੀਤੀਆਂ। ਮੈਂ ਨੋਟ ਕੀਤਾ ਉਹਨਾਂ ਨੇ ਕਿਸੇ ਨਾ ਕਿਸੇ ਕਾਰਨ ਕਰਕੇ ਉਹ ਸਲੈਬਸ ਉੱਦਾਂ ਦੀ ਉੱਦਾਂ ਹੀ ਰੱਖੀਆਂ ਹੋਈਆਂ, ਜਿਹਦੇ ਨਾਲ ਆਪਾਂ ਨੂੰ ਜਾ ਕੇ ਬਹੁਤ ਹੈਲਪ ਮਿਲ ਜਾਂਦੀ ਹੈ ਸਲੈਬਸ ਤੋਂ ਵੀ ਕੰਸਟਰਕਸ਼ਨ ਕਦੋਂ ਹੋਈ ਸੀ, ਕਿਹੜਾ ਇਨਵੋਲਵਡ ਸੀਗਾ। ਤੇ ਮੁੜ ਕੇ ਜਦੋਂ ਉਹਨਾਂ ਦਾ ਕੋਈ ਬੱਚਾ ਤੁਹਾਡੇ ਦਾ ਪ੍ਰੋਗਰਾਮਸ ਦੇ ਥਰੂ ਆਪਾਂ ਨੂੰ ਅੱਗੇ ਉਹਨਾਂ ਦੇ ਪੀੜ੍ਹੀ ਮਿਲ ਜਾਂਦੀ ਹੈ, ਫਿਰ ਜਿਹੜੀ ਸਾਨੂੰ ਹਿਸਟਰੀ ਬੋਲ ਕੇ ਦੱਸਦੇ ਆ ਉਹ ਡਿਫਰੈਂਟ, ਉਹ ਬਹੁਤ ਡਿਫਰੈਂਟ ਹੁੰਦੀ ਹੈ ਕਿਤਾਬਾਂ ਨਾਲੋਂ। ਔਰ ਫਿਰ ਉਹ ਮੈਂ ਆਪਣੇ ਚੈਪਟਰਸ 'ਚ ਐਡ ਕਰਦਾ। ਇਸ ਕਰਕੇ ਇਸ ਆਪਣੀ ਕਿਤਾਬ ਦੇ ਵਿੱਚ ਵੀ ਬਹੁਤ ਕੁਛ ਨਵਾਂ ਆਇਆ, ਕਿਉਂਕਿ ਆਪਾਂ ਲੋਕਾਂ ਦੀਆਂ ਇੰਟਰਵਿਊਜ਼ ਬਹੁਤ ਕੀਤੀਆਂ ਇਸ ਤਰੀਕੇ ਦੇ ਨਾਲ। ਇਹ ਤਸਵੀਰਾਂ ਜਿਹੜੀਆਂ ਹੈਗੀਆਂ ਸੋਸ਼ਲ ਮੀਡੀਆ 'ਤੇ ਜਦੋਂ ਜਾਂਦੀਆਂ ਤੁਹਾਡੇ ਪ੍ਰੋਗਰਾਮਸ ਦੇ ਥਰੂ, ਉਹ ਲੋਕੀ ਕੰਟੈਕਟ ਕਰਦੇ ਆ, ਫਿਰ ਉਹ ਅੱਗੇ ਬਹੁਤ ਕੁਝ ਦੱਸਣਗੇ। ਜਿੱਦਾਂ ਇਹ ਜਿਹੇ ਪਰਿਵਾਰ ਆਪਾਂ ਨੂੰ ਮਿਲੇ ਉਹ ਦੱਸਣਗੇ ਬਹੁਤ ਕਿ ਜਦੋਂ 1937 'ਚ ਫਿਰ ਇੱਥੇ ਇੱਦਾਂ ਕੰਸਟਰਕਸ਼ਨ ਕਰਾਈ ਗਈ ਤੇ ਸਾਡੇ ਬਜ਼ੁਰਗਾਂ ਨੇ, DC ਨੇ ਇੱਦਾਂ, ਮਤਲਬ ਥੋੜ੍ਹੀ ਜਿਹੀ ਗੱਲ ਨਵੀਂ ਗੱਲ ਮਿਲਦੀ ਹੈ। ਬਿਲਕੁਲ। ਸੋ ਜਿਹੜੀ ਓਰਲ ਟ੍ਰੈਡੀਸ਼ਨ, ਜਿਹੜੀ ਗੱਲਬਾਤ ਦੀ ਜਿਹੜੀ ਹਿਸਟਰੀ ਹੈਗੀ ਆ,
ਉਹ ਉਹਨੂੰ ਕਲਮਬੰਦ ਕਰਨਾ ਕਹਿ ਲਓ ਵੀ ਮੇਰਾ ਬਹੁਤ ਮੇਨ ਸ਼ੌਂਕ ਹੈ, ਔਰ ਉਹਦੇ ਵਿੱਚੋਂ ਬਹੁਤ ਇੰਟਰਸਟਿੰਗ ਚੀਜ਼ਾਂ ਜਿਹੜੀਆਂ ਆਪਾਂ ਨੂੰ ਲੱਭਦੀਆਂ। ਬਿਲਕੁਲ ਜੀ ਬਿਲਕੁਲ, ਕਿਉਂਕਿ ਪੀੜ੍ਹੀ ਦਰ ਪੀੜ੍ਹੀ ਜਿਹੜੀਆਂ ਚੀਜ਼ਾਂ ਆਪਸ ਪਰਿਵਾਰ ਦੇ ਵਿੱਚ ਗੱਲਾਂ ਹੁੰਦੀਆਂ ਉਹ ਕਿਤਾਬਾਂ ਦੇ ਵਿੱਚ ਜਿਹੜੀਆਂ ਹੋ ਜਾਂਦੀਆਂ ਨਹੀਂ ਆ। ਅਤੇ ਅਕਸਰ ਜਦੋਂ ਕਿਤਾਬਾਂ 'ਚ ਲਿਖਦੇ ਹਾਂ ਤਾਂ ਉਹ ਫਿਰ ਬਹੁਤ ਕੁਛ ਉਸ ਦੇ ਵਿੱਚ ਮਿਸ ਹੁੰਦਾ, ਕਿੱਦਾਂ ਦਾ ਉਹਨਾਂ ਦਾ ਸੁਭਾਅ ਰਿਹਾ ਹੋਊਗਾ, ਕਿੱਦਾਂ ਦਾ ਕੀ ਹੋਊਗਾ, ਬਹੁਤ ਕੁਛ ਜਿਹੜਾ ਇੱਦਾਂ ਦੀਆਂ ਚੀਜ਼ਾਂ ਫਿਰ ਜਿਹੜੀਆਂ ਉਹ ਪਤਾ ਲੱਗਦੀਆਂ ਨੇ। ਅਤੇ ਜਿਸ ਥਾਂ ਦੇ ਉੱਤੇ ਸਲੈਬ ਇਹਨਾਂ ਨੇ ਅਜੇ ਵੀ ਲਾਈ ਹੈ, ਕੰਧ ਵਗੈਰਾ ਉਹਨਾਂ ਨੇ ਠੀਕ ਠਾਕ ਹੀ ਰੱਖੀ ਹੋਈ ਹੈ। ਹਾਂਜੀ, ਕੰਧ ਬਹੁਤ ਵਧੀਆ ਹੈ, ਕੰਧ ਵੀ ਜਿੱਦਾਂ ਪੱਕੀ ਕੰਧ ਹੈ, ਠੀਕ ਹੈ, ਗੁੱਡ ਵੈਲ ਮੇਨਟੇਨਡ। ਮਤਲਬ ਦੇਖ ਲਓ ਵੀ ਹੁਣ 90 ਸਾਲ ਹੋ ਗਏ ਲਗਭਗ ਉਸ ਕੰਧ ਨੂੰ ਵੀ ਜਾਓ ਵੀ, ਪਰ ਗੁੱਡ ਕੰਡੀਸ਼ਨ ਹੈਗੀ। ਅਤੇ ਰਾਈਟ ਨਾਓ ਜਦੋਂ ਤੁਸੀਂ ਲਾਸਟ ਟਾਈਮ ਇੱਥੇ ਜਾ ਕੇ ਆਏ ਸੀ, ਕਿੱਦਾਂ ਦੀ ਸਥਿਤੀ ਜਿਹੜੀ ਸੀਗੀ ਗੁਰਦੁਆਰਾ ਸਾਹਿਬ ਦੀ? ਇਹ ਗੁਰਦੁਆਰਾ ਸਾਹਿਬ ਉਹ ਨੇ ਜਿਹੜੇ ਜਦੋਂ ਮੈਂ ਜਾਂਦਾ ਜ਼ਿਆਦਾਤਰ ਉਦੋਂ ਨਾ ਮਤਲਬ ਕੋਈ ਨਗਰ ਕੀਰਤਨ ਜਾਂ ਇੱਦਾਂ ਦਿਨ ਨਹੀਂ ਹੁੰਦਾ, ਸੋ ਅਸੀਂ ਜਦੋਂ ਵੀ ਜਾਈਦਾ ਰਿਸਰਚ ਲਈ ਜਾਂ ਇੱਦਾਂ, ਉਹ ਫਿਰ ਇਹ ਜਗ੍ਹਾ ਬੰਦ ਹੁੰਦੀਆਂ। ਮਤਲਬ ਇੱਥੇ ਹਮੇਸ਼ਾ ਕਹਿ ਲਓ ਵੀ ਪ੍ਰਕਾਸ਼ ਵਾਲੀਆਂ ਨਹੀਂ ਹੈਗੀਆਂ, ਕਿਉਂਕਿ ਸ਼ਹਿਰ ਦੇ ਵਿੱਚ ਇੰਨੀ ਸੰਗਤ ਤਾਂ ਹੈ ਨਹੀਂ ਗੀ। ਜਿਹੜੇ ਆਪਣੇ ਦੋ ਗੁਰਦੁਆਰਾ ਸਾਹਿਬ ਨੇ, ਗੁਰਦੁਆਰਾ ਮੇਨ ਜਨਮ ਸਥਾਨ ਔਰ ਗੁਰਦੁਆਰਾ ਪੱਟੀ ਸਾਹਿਬ ਜੀ, ਉੱਥੇ ਤਾਂ ਡੇਲੀ ਬੱਚੇ ਸਵੇਰ ਨੂੰ ਹੁੰਦੇ ਆ, ਆਪਣਾ ਸੰਥਿਆ ਪੜ੍ਹਦੇ ਆ, ਆਪਣੀ ਜਿੱਦਾਂ ਰੈਗੂਲਰ ਜ਼ਿੰਦਗੀ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਦੋਨੋਂ ਗੁਰਦੁਆਰਾ ਸਾਹਿਬ 'ਚ ਜਾਂਦੇ ਆ। ਠੀਕ ਹੈ। ਪਰ ਇਹ ਜਿਹੜੇ ਹੋਰ ਗੁਰਦੁਆਰਾ ਸਾਹਿਬ ਨੇ, ਜਿਨ੍ਹਾਂ 'ਚੋਂ ਇੱਕ ਗੁਰਦੁਆਰਾ 5ਵੀਂ ਅਤੇ 6ਵੀਂ ਪਾਤਸ਼ਾਹੀ ਵੀ ਇੱਕ ਹੈਗਾ, ਇਹ ਜਦੋਂ ਵੀ ਅਸੀਂ ਅਦਰਵਾਈਜ਼ ਗਏ ਹਾਂ ਤਾਂ ਇਹਨਾਂ 'ਤੇ ਤਾਲਾ ਹੀ ਲੱਗਾ ਹੁੰਦਾ, ਮਤਲਬ ਲੌਕ ਹੁੰਦਾ। ਅਤੇ ਕਿਸੇ ਨਾ ਕਿਸੇ ਜਿੱਦਾਂ ਕੋਈ ਸਿਫਾਰਿਸ਼ ਪਾ ਕੇ ਕਿਤੋਂ ਲੈ ਕੇ ਫੋਨ ਕਰਵਾ ਕੇ ਵਕਫ ਬੋਰਡ ਕੋਲੋਂ ਜਾਂ ਗੁਰਦੁਆਰਾ ਸਾਹਿਬ ਦੀ ਕਮੇਟੀ ਕੋਲੋਂ ਜਾ ਕੇ ਉੱਥੋਂ ਚਾਬੀ ਲੈ ਕੇ ਫਿਰ ਕੋਈ ਨਾ ਕੋਈ ਆਉਂਦਾ ਤਾਂ ਫਿਰ ਜਿਹੜਾ ਇਹਨਾਂ ਦਾ ਦਰਵਾਜ਼ਾ ਖੁੱਲ੍ਹਦਾ ਹੈ। ਆਫ ਕੋਰਸ ਜਦੋਂ ਤੁਸੀਂ ਕਿਸੇ ਯਾਤਰੂ ਜਥੇ ਦੇ ਨਾਲ ਜਾਂਦੇ ਹੋ ਤਾਂ ਹਮੇਸ਼ਾ ਇਹ ਜਗ੍ਹਾ ਜਿਹੜੀਆਂ ਖੁੱਲ੍ਹੀਆਂ ਹੁੰਦੀਆਂ ਹੈ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਸਿੱਖ ਸੰਗਤ ਕਾਫੀ ਆਈ ਹੁੰਦੀ ਹੈ। ਪਰ ਅਦਰਵਾਈਜ਼ ਇਸ ਸ਼ਹਿਰ ਦੇ ਵਿੱਚ ਵੀ ਇੰਨੀ ਜ਼ਿਆਦਾ ਸਿੱਖ ਪਾਪੂਲੇਸ਼ਨ ਹਾਲੇ ਨਹੀਂ ਹੈਗੀ ਕਿ ਸਾਰੇ ਇਹ ਜਿਹੜੇ ਗੁਰਦੁਆਰਾ ਸਾਹਿਬ ਹੈ ਡੇਲੀ ਆਲ ਟਾਈਮ ਓਪਨ ਰਹਿਣ। ਜੀ ਬਿਲਕੁਲ, ਸੇਵਾ ਸੰਭਾਲ ਵੀ ਜਿਹੜੀ ਕਰਨੀ ਹੈ ਫਿਰ ਓਨਾ ਆਸਾਨ, ਇੰਨਾ ਸੁਖਾਲਾ ਜਿਹੜਾ। ਪਰ ਇਹ ਜਿਹੜੇ ਗਲੀ ਵਾਲੇ ਲੋਕ ਨੇ, ਇਸ ਗਲੀ ਵਾਲੇ ਬਹੁਤ ਨਾਈਸ ਨੇ ਐਕਚੁਅਲੀ। ਇਸ ਗਲੀ ਦੇ ਵਿੱਚ ਜਦੋਂ ਅਸੀਂ ਗਏ ਹਾਂ ਪਹਿਲੀ ਵਾਰੀ, ਉੱਥੇ ਬੱਚੇ ਬੰਟੇ ਖੇਲ ਰਹੇ ਸੀ, ਮੈਨੂੰ ਹਾਲੇ ਵੀ ਯਾਦ ਹੈ। ਮੈਂ ਉਹਨਾਂ ਨਾਲ ਬੰਟੇ ਖੇਲ ਕੇ ਆਪਣੀ ਪੁਰਾਣੀ ਬਚਪਨ ਦੀ ਯਾਦ ਤਾਜ਼ਾ ਕੀਤੀ ਅਤੇ ਕਾਫੀ ਮਜ਼ਾ ਆਇਆ। ਬਿਲਕੁਲ ਕਿਉਂਕਿ ਜਿੰਨਾ ਚਿਰ ਅਸੀਂ ਚਾਬੀ ਦੀ ਵੇਟ ਕਰਦੇ ਸੀ, ਉੱਥੇ ਨਿਆਣੇ ਬਸ ਉਹੀ ਖੁੱਤੀ 'ਚ ਬੰਟੇ ਖੇਲਦੇ ਸੀਗੇ, ਅਤੇ ਮੈਨੂੰ ਬਚਪਨ 'ਚ ਯਾਦ ਆ ਗਿਆ। ਅਤੇ ਇਹ ਪਹਿਲੀ ਵਿਜ਼ਿਟ ਦੀ ਸਾਡੀ ਗੱਲ ਹੈ, ਜਦੋਂ 2008 ਦੇ ਵਿੱਚ ਮੈਂ ਗਿਆ ਸੀਗਾ। ਮੈਂ ਤੁਹਾਨੂੰ ਉਦੋਂ ਦੀ ਗੱਲ ਸੁਣਾ ਰਿਹਾ। ਕਿਆ ਬਾਤ ਹੈ। ਸੋ ਲੋਕ ਕਿਸ ਤਰੀਕੇ ਦੇ ਨਾਲ ਜਦੋਂ ਆਲੇ ਦੁਆਲੇ ਵਿਚਰ ਰਹੇ ਆ, ਰਹਿ ਰਹੇ ਆ, ਕਿੱਦਾਂ ਦਾ ਮਾਹੌਲ ਜਿਹੜਾ ਸੀਗਾ? ਜੀ ਬਹੁਤ ਚੰਗਾ। ਮੈਨੂੰ ਹਾਲੇ ਵੀ ਯਾਦ ਹੈ, ਨੇੜੇ ਕਰਿਆਨੇ ਦੀ ਦੁਕਾਨ ਸੀ, ਉਹਨੇ ਸਾਨੂੰ ਕੁਛ ਲਿਆ ਨਹੀਂ। ਸਾਡੇ ਮੇਰੇ ਨਾਲ ਵੀ ਫੈਮਿਲੀ ਬੱਚੇ ਸੀ, ਉਹਨੇ ਕੁਛ ਜਿਹੜੀਆਂ ਸੀ ਖਾਣ ਪੀਣ ਵਾਲੀਆਂ ਚੀਜ਼ਾਂ, ਟੌਫੀਆਂ, ਈਵਨ ਕੁਛ ਕੈਂਪਾ ਜਿਹਾ ਉਹਨੇ ਕਿਸੇ ਹੋਰ ਦੁਕਾਨ ਤੋਂ ਮੰਗਾ ਕੇ ਸਾਡੇ ਪਰਿਵਾਰ ਨੂੰ ਦਿੱਤਾ, ਅਤੇ ਉਹਨੇ ਕੋਈ ਪੈਸੇ ਨਹੀਂ ਲਏ। ਬਿਲਕੁਲ ਨਾਲ ਦੀ ਗਲੀ ਦੇ ਵਾਲਾ ਘਰ ਸੀਗਾ। ਸਗੋਂ ਉਹਨੇ ਕਿਹਾ ਵੀ ਸਿੱਖ ਸੰਗਤ ਨੂੰ ਕਹੋ ਵੀ ਮੇਨ ਗੁਰਦੁਆਰਾ ਤੋਂ ਮੁੜ ਕੇ ਚਲੇ ਜਾਂਦੇ ਆ, ਇੱਥੇ ਵੀ ਆਇਆ ਕਰਨ। ਤੋਂ ਲੋਕੀ ਬਹੁਤ ਜ਼ਿਆਦਾ ਪਿਆਰ ਕਰਦੇ। ਆਪਾਂ ਨੂੰ ਪਤਾ ਹੀ ਹੈ ਪਾਕਿਸਤਾਨ 'ਚ ਸਾਡੀ ਜਿਹੜੀ ਸਾਰੀ ਰਿਸਰਚ ਹੈਗੀ ਆ, ਇਹ ਆਮ ਪਬਲਿਕ, ਆਮ ਲੋਕਾਂ ਦੇ ਪਿਆਰ ਮੁਹੱਬਤ ਤੋਂ ਬਿਨਾਂ ਮੁਕੰਮਲ ਨਹੀਂ ਸੀ ਹੋ ਸਕਦੀ। ਉਹ ਤੁਹਾਨੂੰ ਕਹਿ ਲਓ ਵੀ ਸਿਰ ਅੱਖਾਂ ਕੀ ਕਹਿੰਦੇ ਹੁੰਦੇ, ਵੀ ਉੱਦਾਂ ਆਪਣੇ ਚੱਕ ਲੈਂਦੇ ਉੱਪਰ, ਮਤਲਬ ਇੰਨਾ ਜ਼ਿਆਦਾ ਪਿਆਰ ਅੱਖਾਂ 'ਤੇ ਰੱਖਦੇ ਆ। ਬਿਲਕੁਲ। ਸੋ ਇਹ ਬਹੁਤ ਚੰਗਾ ਹੈ, ਬਹੁਤ ਪਿਆਰ ਆ ਇੱਕ ਦੂਜੇ ਦੇ ਨਾਲ, ਭਾਈਚਾਰਾ, ਕਿਉਂਕਿ ਸਾਰੇ ਜਾਣੇ ਇਕੱਠੇ ਹੀ ਰਹਿੰਦੇ ਰਹੇ। ਉਹ ਵੱਖਰੀ ਗੱਲ ਆ ਵੀ ਜਦੋਂ ਜਿਹੜਾ ਵੰਡ ਹੋ ਗਈ ਪੰਜਾਬ ਦੀ, ਤਾਂ ਉਦੋਂ ਇਹ ਜਿਹੜੇ ਭਾਈਚਾਰੇ ਦੇ ਵਿੱਚ ਵੀ ਖਟਾਸ ਜਿਹੜੀ ਆ ਉਹ ਦੇਖਣ ਨੂੰ ਜਿਹੜੀ ਵਾਈ ਸੀਗੀ। ਸੋ ਸਰੋਤਿਓ, ਜਿਹੜੀ ਰਾਈਟ ਨਾਓ ਆਪਾਂ ਗੱਲਬਾਤ ਕਰ ਰਹੇ ਸੀ, ਜਿਹੜੇ ਕਿਤਾਬ ਦਾ ਚੈਪਟਰ ਨੰਬਰ 7 ਜਿਹੜਾ ਗੁਰਦੁਆਰਾ ਪਾਤਸ਼ਾਹੀ 5ਵੀਂ ਪਾਤਸ਼ਾਹੀ 6ਵੀਂ, ਇਸ ਦੇ ਨਾਲ ਸੰਬੰਧਿਤ ਜਿਹੜਾ ਇਹ ਚੈਪਟਰ ਦੇ ਬਾਰੇ ਗੱਲਬਾਤ ਕੀਤੀ ਆ। ਅਤੇ ਅਗਲਾ ਚੈਪਟਰ ਜਿਹੜਾ ਆ ਉਸ ਦੇ ਬਾਰੇ ਆਪਾਂ ਗੱਲ ਕਰ ਲਈਏ, ਜਿਹੜਾ ਗੁਰਦੁਆਰਾ ਛਾਉਣੀ ਨਿਹੰਗ ਸਿੰਘਾਂ ਜਿਹੜਾ ਆ ਉਹ ਜਿਹੜਾ ਕਿੱਥੇ, ਇਹ ਵੀ ਇਸ ਦੇ ਬਿਲਕੁਲ ਨਜ਼ਦੀਕ ਹੀ ਹੈ ਕਿਤੇ? ਹਾਂਜੀ ਬਿਲਕੁਲ, ਇਹ ਵੀ ਰੇਲਵੇ ਰੋਡ ਦੇ ਉੱਪਰ ਹੀ ਹੈ, ਅਬਾਊਟ ਅੱਧਾ ਕੁ ਮੀਲ ਦੂਰ ਹੈ। ਇਸੇ ਕਰਕੇ ਕਿਉਂਕਿ ਇਹ ਜਗ੍ਹਾ ਬਹੁਤ ਛੋਟੀਆਂ ਹੈਗੀਆਂ, ਅਕਸਰ ਮਿਸ ਹੋ ਜਾਂਦੀਆਂ। ਆਪਾਂ ਆਪਣੀ ਕਿਤਾਬ ਦੇ ਵਿੱਚ ਲੈਟੀਟਿਊਡ ਲੌਂਗੀਟਿਊਡ ਨਾਲ ਦੇ ਦਿੱਤਾ। ਜਿਹੜਾ ਇਸ ਜਗ੍ਹਾ ਦਾ ਲੈਟੀਟਿਊਡ ਲੌਂਗੀਟਿਊਡ ਹੈ, ਜੇ ਕੋਈ ਘਰੋਂ ਹੀ ਆਪਣੇ ਦੇਖਣਾ ਚਾਹਵੇ ਕਿ ਗੁਰਦੁਆਰਾ ਛਾਉਣੀ ਨਿਹੰਗ ਸਿੰਘਾਂ ਕਿੱਥੇ ਹੈਗਾ, ਮੈਂ ਬੋਲ ਕੇ ਦੱਸ ਦਿੰਦਾ। ਤੁਸੀਂ ਆਪਣੇ ਗੂਗਲ ਮੈਪ 'ਤੇ ਲਿਖੋਗੇ ਜੇ 31.448316, 73.701852। ਮੈਂ ਦੁਬਾਰਾ ਰਿਪੀਟ ਕਰ ਦੇਣਾ। ਇਹ ਜਿਹੜੇ ਡਿਜਿਟ ਜਦੋਂ ਤੁਸੀਂ ਗੂਗਲ ਮੈਪਸ 'ਤੇ ਜਾ ਕੇ ਲਿਖੋਗੇ, ਇਹ ਆਪਣਾ ਕਿਤਾਬ ਦੇ ਹਰੇਕ ਚੈਪਟਰ 'ਚ ਇਹ ਡਿਜਿਟ ਲਿਖੇ ਹੋਏ ਆ, ਤਾਂ ਕਿ ਇਹ ਜਗ੍ਹਾ ਲੱਭਣ 'ਚ ਤੁਹਾਨੂੰ ਪ੍ਰੋਬਲਮ ਨਾ ਆਵੇ। ਔਰ ਜੇ ਤੁਸੀਂ ਕਿਸੇ ਕਾਰਨ ਪਾਕਿਸਤਾਨ ਨਹੀਂ ਵੀ ਜਾਂਦੇ ਜਾਂ ਨਹੀਂ ਜਾ ਸਕਦੇ, ਤੁਸੀਂ ਘਰੋਂ ਹੀ ਕਹਿ ਲਓ ਕੋਈ ਵਰਚੁਅਲੀ ਦਰਸ਼ਨ ਦੀਦਾਰੇ ਕਰਨੇ ਚਾਹੁੰਦੇ ਹੋ, ਤੁਸੀਂ ਘਰੋਂ ਬੈਠ ਕੇ ਹੀ ਹੁਣ ਇਸ ਵੇਲੇ ਦੇਖ ਸਕਦੇ ਹੋ ਗੂਗਲ ਸੈਟੇਲਾਈਟ ਮੈਪ ਦੇ ਥਰੂ। ਤੁਸੀਂ ਨੰਬਰ ਕੀ ਟਾਈਪ ਕਰਨਾ ਹੈ, ਕਿਤਾਬ ਦੇ ਵਿੱਚ ਤਾਂ ਮੈਂ ਲਿਖਿਆ ਹੋਇਆ, ਪਰ ਵੈਸੇ ਮੈਂ ਬੋਲ ਕੇ ਦੱਸ ਸਕਦਾ ਨਾ, ਕਿਉਂਕਿ ਇਹ ਜਗ੍ਹਾ ਛੋਟੀਆਂ ਹੈਗੀਆਂ, ਨਹੀਂ ਲੱਭਦੀਆਂ। 31.448316,
73.701852। ਇਹ ਜਗ੍ਹਾ ਜਦੋਂ ਤੁਸੀਂ ਪਾਓਗੇ, ਤੁਸੀਂ ਅੱਜ ਕੱਲ੍ਹ ਗੂਗਲ ਮੈਪ ਤੇ ਪੂਰਾ ਉਹਨੂੰ ਘੁਮਾ ਕੇ ਅੱਗਿਓਂ ਪਿੱਛੋਂ ਈਸਟ ਵੈਸਟ ਨਾਰਥ ਸਾਊਥ ਹਰੇਕ ਜਗ੍ਹਾ ਤੋਂ ਜਿਹੜੇ ਹੈਗੇ ਅੱਜ ਕੱਲ੍ਹ ਜਿਹੜੀ ਸੈਟੇਲਾਈਟ ਇਮੇਜਰੀ ਬਹੁਤ ਜਿਹੜਾ ਹਾਂਜੀ ਉਹ ਇੰਪਰੂਵ ਹੋ ਰਹੀ ਹੈ ਹਰੇਕ ਸਾਲ। ਜਦੋਂ ਕਈ ਵਾਰੀ ਤਾਂ ਬੱਦਲ ਅੱਗੇ ਆ ਜਾਂਦੇ ਆ, ਪਰ ਅਗਲੇ ਸਾਲ ਫਿਰ ਉਹ ਦੁਬਾਰਾ ਗੂਗਲ ਵਾਲੇ ਫੋਟੋ ਖਿੱਚ ਕੇ ਉੱਥੋਂ ਜਦੋਂ ਲੈ ਕੇ ਪਾਉਂਦੇ ਆ, ਉਹ ਹੌਲੀ ਹੌਲੀ ਕਾਫੀ ਇਮੇਜਰੀ ਜਿਹੜੀ ਆ ਇੰਨੀ ਕੁ ਇੰਪਰੂਵ ਹੋ ਗਈ ਹੈ ਕਿ ਆਪਾਂ ਨੂੰ ਜੇ ਉੱਥੇ ਕੋਈ ਕਾਰ ਸੇਵਾ ਕਰਦਾ ਹੈ ਜਾਂ ਬਿਲਡਿੰਗ ਨੂੰ ਕੋਈ ਗੁਆਂਢੀ ਐਨਕਰੋਚਮੈਂਟ ਕਰਕੇ ਕਬਜ਼ਾ ਕਰਦਾ ਹੈ, ਅੱਜ ਕੱਲ੍ਹ ਗੂਗਲ ਸੈਟੇਲਾਈਟ ਮੈਪ ਤੇ ਤੁਹਾਨੂੰ ਘਰ ਬੈਠੇ ਸਭ ਕੁਝ ਜਿਹੜਾ ਹੈ ਨਜ਼ਰ ਆ ਜਾਊਗਾ। ਇਸੇ ਕਰਕੇ ਆਪਾਂ ਹਰੇਕ ਚੈਪਟਰ ਦੇ ਸਟਾਰਟਿੰਗ ਦੇ ਵਿੱਚ, ਚੈਪਟਰ ਜਦੋਂ ਸ਼ੁਰੂ ਹੁੰਦਾ ਹੈ, ਚੈਪਟਰ ਦਾ ਨੰਬਰ ਤੇ ਉਸ ਤੋਂ ਥੱਲੇ ਇਹ ਜਿਹੜੇ ਹਿੰਦਸੇ ਆ ਉਹ ਨਾਲ ਲਿਖੇ ਹੋਏ ਆ। ਜੀ ਜੀ। ਸੋ ਇਸ ਗੁਰਦੁਆਰਾ ਛਾਉਣੀ ਨਿਹੰਗ ਸਿੰਘਾਂ ਦਾ ਕੀ ਇਤਿਹਾਸ ਹੈ? ਇਹਦਾ ਇਤਿਹਾਸ ਬਹੁਤ ਜ਼ਿਆਦਾ ਪੁਰਾਣਾ ਮੈਨੂੰ ਨਹੀਂ ਲੱਭ ਸਕਿਆ। ਇਹ ਜ਼ਰੂਰ ਲੱਭਿਆ ਕਿ 47 ਤੋਂ ਪਹਿਲਾਂ ਜਦੋਂ ਵੀ ਨਿਹੰਗ ਸਿੰਘ ਇੱਥੇ ਆਉਂਦੇ ਸੀ, ਖਾਸ ਕਰਕੇ ਹਜ਼ੂਰ ਸਾਹਿਬ ਤੋਂ ਆਉਂਦੇ ਹੁੰਦੇ ਸੀ ਇਸ ਸ਼ਹਿਰ ਦੇ ਵਿੱਚ, ਉਹ ਆਪਣੀ ਪਹਿਲਾਂ ਇੱਥੇ ਜਿਹੜੀਆਂ ਗੇਮਸ ਦੀ ਪ੍ਰੈਕਟਿਸ ਇੱਥੇ ਕਰਦੇ ਸੀਗੇ, ਗੱਤਕਾ, ਨੇਜੇਬਾਜੀ, ਘੋੜਸਵਾਰੀ, ਇੱਥੇ ਬਹੁਤ ਜ਼ਿਆਦਾ ਕਈ ਦਿਨ ਉਹ ਜਿਹੜੀਆਂ ਸੀਗੀਆਂ ਆਪਣੀਆਂ ਗੇਮਸ ਖੇਡਦੇ ਹੁੰਦੇ ਸੀਗੇ। ਖਾਸ ਕਰਕੇ ਉਹ ਨੇਜੇਬਾਜੀ ਜਾਂ ਉਹ ਮੈਨੂੰ ਨਾਮ ਨਹੀਂ ਯਾਦ ਆ ਰਿਹਾ, ਘੋੜੇ ਤੇ ਜਾਂਦਿਆਂ ਹੋਇਆਂ ਉਹਨਾਂ ਜਿਹੜਾ ਕਿੱਲਾ ਪੁੱਟਣਾ ਹਾਂਜੀ ਕਿੱਲਾ ਪੁੱਟਣਾ ਜਿਹੜਾ ਹੈਗਾ ਉਹ ਕਾਫੀ ਇਹਨਾਂ ਦੇ ਮਸ਼ਹੂਰ ਸੀ। ਇਹਦੇ ਜਿਹੜੇ ਨਨਕਾਣਾ ਸਾਹਿਬ ਸ਼ਹਿਰ ਦੇ ਸਾਰੇ ਲੋਕੀ ਸੀ ਉਹ ਇੱਥੇ ਇਹਨਾਂ ਦੇ ਲਈ ਦਾਣੇ ਤੇ ਕੁਛ ਜਿਹਦਾ ਚੜਾਵਾ ਲੈ ਕੇ ਆਉਂਦੇ ਸੀ ਤੇ ਉਹ ਇੰਜੋਏ ਕਰਦੇ ਸੀ। ਜਿਹੜਾ ਹਫ਼ਤਾ 2 ਹਫ਼ਤੇ ਨਿਹੰਗ ਸਿੰਘਾਂ ਦੀ ਇੱਥੇ ਆ ਕੇ ਜਿਹੜੀ ਛਾਉਣੀ ਲੱਗਦੀ ਹੁੰਦੀ ਸੀਗੀ। ਸੋ ਇਹ ਕਦੋਂ ਆਉਂਦੇ ਹੁੰਦੇ ਸੀਗੇ? ਇਹ 47 ਤੋਂ ਪਹਿਲਾਂ ਦੀ ਗੱਲ ਹੈਗੀ ਹੈ। 47 ਕਿਹੜੇ ਸਾਲ ਦੇ ਵਿੱਚ ਆਉਂਦੇ ਸੀ ਜਾਂ ਜਦੋਂ ਮਰਜ਼ੀ ਇਹਨਾਂ ਦਾ ਹੁੰਦਾ ਸੀਗਾ? ਇਹ ਮੋਸਟ ਪ੍ਰੋਬਬਲੀ ਮੇਰੇ ਖਿਆਲ 'ਚ ਵੀ ਜਦੋਂ ਸ਼ਹਿਰ ਦੇ ਵਿੱਚ ਕੋਈ ਉਹ ਆਪਣਾ ਦਿਨ ਦਿਹਾੜਾ ਮਨਾਇਆ ਜਾਂਦਾ ਹੋਊਗਾ ਉਦੋਂ ਆਉਂਦੇ ਹੋਣੇ। ਕੋਈ ਦਿਨ ਮਿੱਥਿਆ ਹੋਣਾ, ਮੈਨੂੰ ਉਹ ਦਿਨ ਹੋ ਸਕਦਾ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਨਾਲ ਹੋ ਸਕਦਾ, ਉਹੀ ਕੱਤਕ ਦੀ ਪੁੰਨਿਆ ਵਾਲਾ ਦਿਨ ਹੋਵੇ। ਆਮ ਨਾਟ ਸ਼ੋਰ ਅਬਾਊਟ ਦੈਟ, ਪਰ ਇੱਕ ਵਾਰੀ ਆਉਂਦੇ ਜ਼ਰੂਰ ਸੀ। ਤੇ ਇਹ ਹੈ ਕਿ ਮੇਨ ਜਿਹੜੇ ਗੁਰਦੁਆਰਾ ਸਾਹਿਬ ਹੈਗਾ ਉੱਥੇ ਜਾਂ ਕਿਤੇ ਹੋਰ ਜਗ੍ਹਾ ਠਹਿਰਾ ਨਹੀਂ ਸੀ। ਇਹ ਨਿਹੰਗ ਸਿੰਘਾਂ ਦੀ ਆਪਣੀ, ਇਹਦਾ ਤਾਂ ਹੀ ਕਰਕੇ ਨਾਂ ਛਾਉਣੀ ਨਿਹੰਗ ਸਿੰਘਾਂ ਹੈ। ਇਸ ਕਰਕੇ ਇਹਦਾ ਮੈਂ ਚੈਪਟਰ ਅਲੱਗ ਬਣਾਇਆ। ਉਹਨਾਂ ਨੂੰ ਜਸਟ ਕਹਿ ਲਓ ਪਈ ਕੋਮੈਮੋਰੇਟ ਕਰ ਲੈ ਉਹਨਾਂ ਦੀ, ਮਤਲਬ ਇੰਨੀ ਵੱਡੀ ਹਰੇਕ ਜਗ੍ਹਾ ਤੇ ਨਿਹੰਗ ਸਿੰਘਾਂ ਦੀ ਬਹੁਤ ਐਕਚੁਅਲੀ ਦੇਣ ਹੈਗੀ ਆ ਪੁਰਾਣੀ ਹਿਸਟਰੀ ਦੇ ਵਿੱਚ। ਬਿਲਕੁਲ ਕਈ ਵਾਰੀ ਆਪਾਂ ਉੱਦਾਂ ਹੀ ਉਹ ਜਗ੍ਹਾ ਨੂੰ ਛੋਟਾ ਲੰਘ ਜਾਂਦੇ। ਇਸ ਕਰਕੇ ਮੈਂ ਉਹਦਾ ਚੈਪਟਰ ਹੀ, ਭਾਵੇਂ ਉਹ ਚੈਪਟਰ ਛੋਟਾ ਹੈ, ਪਰ ਮੈਂ ਉਹਨੂੰ ਇੱਕ ਅਲੱਗ, ਉਸ ਜਗ੍ਹਾ ਦੀ ਆਪਣੀ ਇੱਕ ਅਲੱਗ ਹੋਂਦ ਹੈ, ਉੱਥੇ ਅਲੱਗ ਨਿਸ਼ਾਨ ਸਾਹਿਬ ਲੱਗਾ ਹੈ, ਉਹਦੀ ਆਪਣੀ ਅਲੱਗ ਬਿਲਡਿੰਗ ਹੈ। ਇਸ ਕਰਕੇ ਮੈਨੂੰ ਭਾਵੇਂ ਉਹਦੀ ਹਿਸਟਰੀ ਜ਼ਿਆਦਾ ਪੁਰਾਣੀ ਨਹੀਂ ਲੱਭ ਸਕੀ, ਪਰ ਉਹਨੂੰ ਮੈਂ ਐਕਚੁਅਲੀ ਆਪਣੀ ਕਿਤਾਬ ਦੇ ਵਿੱਚ ਜਿਹੜਾ ਇਹ ਚੈਪਟਰ ਨੰਬਰ 9 ਹੈ, ਉਹ ਜਿਹੜਾ ਇਸ ਜਗ੍ਹਾ ਚੈਪਟਰ ਨੰਬਰ 8 ਹੈ ਸੌਰੀ, ਗੁਰਦੁਆਰਾ ਛਾਉਣੀ ਨਿਹੰਗ ਸਿੰਘਾਂ ਦਿੱਤਾ ਹੈ। ਅਤੇ ਨਾਲ ਉਦੋਂ ਮੈਂ ਲੈਟੀਟਿਊਡ ਲੌਂਗੀਟਿਊਡ ਦਿੱਤਾ ਤਾਂ ਕਿ ਇਹ ਜਿਹੜੇ ਆਪਾਂ ਪੁਰਾਣੇ ਵਾਰੀਅਰ ਸੀਗੇ, ਜਿਹੜੇ ਕਿ ਕਹਿ ਲਓ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਲਾਡਲੀਆਂ ਫੌਜਾਂ ਕਹਿ ਕੇ, ਮਤਲਬ ਅਜੇ ਵੀ ਪੁਕਾਰਿਆ ਜਾਂਦਾ, ਮਤਲਬ ਪੁਰਾਣੇ ਇਤਿਹਾਸ ਦੇ ਵਿੱਚ ਇਹਨਾਂ ਦਾ ਬਹੁਤ ਗੌਰਵਮਈ ਇਤਿਹਾਸ ਹੈ। ਨੀਲੀ ਇਹਨਾਂ ਦੀ ਵਰਦੀ ਹੈ, ਹਮੇਸ਼ਾ ਸ਼ਸਤਰਧਾਰੀ ਰਹਿਣਾ, ਆਪਣੀ ਮੌਜ ਮਸਤੀ 'ਚ ਰਹਿੰਦੇ ਸੀਗੇ, ਔਰ ਜਦੋਂ ਕਦੀ ਲੋੜ ਪੈਣੀ ਤੇ ਸਭ ਤੋਂ ਪਹਿਲਾਂ ਅੱਗੇ ਆ ਕੇ ਇਹ ਜਿਹੜਾ ਕੁਰਬਾਨੀ ਦੇਣ ਨੂੰ ਤਿਆਰ ਰਹਿੰਦੇ ਸੀਗੇ। ਬਿਲਕੁਲ ਜੀ, ਇਹਨਾਂ ਦਾ ਖੁੱਲ੍ਹਾ ਰਹਿਣਾ ਬਹਿਣਾ ਸੀਗਾ। ਸੋ ਉਸ ਚੀਜ਼ ਨੂੰ ਲੈ ਕੇ ਫਿਰ ਥਾਂ ਵੀ ਇਹਨਾਂ ਨੂੰ ਉਨੀ ਕੁ ਚਾਹੀਦੀ ਸੀ ਵੀ ਗੱਤਕਾ, ਮਾਰਸ਼ਲ ਆਰਟ, ਸਿੱਖ ਮਾਰਸ਼ਲ ਆਰਟ, ਜਦੋਂ ਉਹਨਾਂ ਨੇ ਉਸ ਦਾ ਪ੍ਰਦਰਸ਼ਨ ਕਰਨਾ ਆ, ਤਿਆਰੀ ਕਰਨੀ ਆ, ਅਤੇ ਕਿਉਂਕਿ ਲੋਕ ਵੀ ਦੇਖਦੇ ਸੀਗੇ ਸਾਰੇ, ਅਜੇ ਵੀ ਲੋਕੀ ਖੜ ਕੇ ਨਗਰ ਕੀਰਤਨਾਂ ਦੇ ਵਿੱਚ ਜਿੱਥੇ ਵੀ ਕੋਈ ਜਦੋਂ ਨਿਹੰਗ ਸਿੰਘ ਆਉਂਦੇ ਨੇ ਅਤੇ ਇਹ ਪ੍ਰਦਰਸ਼ਨ ਕਰ ਰਹੇ ਹੁੰਦੇ ਆ, ਸਾਰਿਆਂ ਨੂੰ ਕਰਦੇ, ਕਿਸੇ ਨਾ ਕਿਸੇ ਨੂੰ ਨਾਲ ਜਿਹੜਾ ਉਹ ਜੋੜ ਲੈਂਦੇ ਨੇ। ਸੋ ਇਹ ਚੰਗੀ ਗੱਲ ਹੁੰਦੀ ਆ। ਸੋ ਇਹ ਕਿੰਨੀ ਕੁ ਥਾਂ ਹੈਗੀ ਆ ਇੱਥੇ? ਇਹ ਜਿੱਦਾਂ ਤੁਸੀਂ ਕਿਹਾ ਹੈ ਤੇ ਲਾਈਕ ਛੋਟੀ ਜਿਹੀ ਰਾਈਟ ਨਾਓ, ਕੀ ਕੋਈ ਇਸ ਦੇ ਬਾਰੇ ਜ਼ਿਕਰ ਆਉਂਦਾ ਵੀ ਇਹ ਕਿੰਨੇ ਕੁ ਖੁੱਲ੍ਹੇ ਥਾਂ ਦੇ ਵਿੱਚ ਇਹ ਕਰਦੇ ਰਹੇ ਹੋਣਗੇ? ਇੱਦਾਂ ਤਾਂ ਨਹੀਂ, ਪਰ ਉੱਥੇ ਮੈਨੂੰ ਅੱਜ ਤੱਕ ਮੈਨੂੰ ਉਹਦੀ ਚਾਬੀ ਨਹੀਂ ਮਿਲ ਸਕੀ। ਮੈਂ ਹਮੇਸ਼ਾ ਜਿਹੜੀਆਂ ਤਸਵੀਰਾਂ ਵੀ ਲਈਆਂ ਬਾਹਰੋਂ ਚਾਰਦੀਵਾਰੀ ਦੇ ਉੱਤੇ ਚੜ੍ਹ ਕੇ। ਅੱਛਾ ਜੀ। ਇਨਫੈਕਟ 1-2 ਵਾਰੀ ਸਾਡੇ ਫੋਟੋਗ੍ਰਾਫਰਸ ਨੂੰ ਪ੍ਰੋਬਲਮ ਵੀ ਆਈ ਵੀ ਕੀ ਚੱਕਰ ਹੈ, ਮਤਲਬ ਇਹ ਜਗ੍ਹਾ ਖੁੱਲ੍ਹੀ ਨਹੀਂ ਹੈ, ਅੰਦਰੋਂ ਕਲੀ ਕੁਲੀ ਪਤਾ ਲੱਗਦਾ ਦੂਰੋਂ ਦੇਖਣ ਨੂੰ ਕਿ ਕੋਈ ਕਲੀ ਕਰਵਾਉਂਦਾ ਹੈ ਜਗ੍ਹਾ ਨੂੰ। ਨਿਸ਼ਾਨ ਸਾਹਿਬ ਦੀ ਜਿਹੜੀ ਹੈਗੀ ਉਹ ਵੀ ਸੇਵਾ ਕਰਵਾਈ ਜਾਂਦੀ ਹੈ, ਪਰ ਉੱਥੇ ਕਹਿ ਲਓ ਵੀ ਇੱਕ ਛੋਟਾ ਰੂਮ, ਹੁਣ ਤਾਂ ਆਪਾਂ ਉਹਨੂੰ ਸਮਾਧ ਟਾਈਪ ਕਹਾਂਗੇ, ਇੱਦਾਂ ਦਾ ਬਣਿਆ ਹੋਇਆ, ਪਰ ਜਿਹੜਾ ਵਿਹੜਾ ਹੈ ਉਹ ਕਾਫੀ ਖੁੱਲ੍ਹਾ ਹੈ, ਮਤਲਬ ਕਾਫੀ ਖੁੱਲ੍ਹਾ ਵਿਹੜਾ ਆ। ਅਤੇ ਜਿਹੜਾ ਨਿਸ਼ਾਨ ਸਾਹਿਬ ਹੈਗਾ ਉਹ ਵੀ ਹੁਣ ਕੇਸਰੀ ਰੰਗ ਦਾ ਆ। ਵੈਸੇ ਪਹਿਲਾਂ ਜਿਹੜੇ ਨਿਹੰਗ ਸਿੰਘਾਂ ਦੀ ਜਿੰਨੀਆਂ ਜਗ੍ਹਾ ਆ ਹਜ਼ੂਰ ਸਾਹਿਬ ਦੇਖੀ ਉਹ ਨੀਲੇ ਰੰਗ ਦਾ ਹੁੰਦਾ, ਇੱਥੇ ਕੇਸਰੀ ਰੰਗ ਦਾ ਹੀ ਹੈਗਾ ਆ। ਸੋ ਇਹਦੇ ਕਿਉਂਕਿ ਅੰਦਰ ਜਾ ਮੈਂ ਨਹੀਂ ਸਕਿਆ, ਈਵਨ ਚਾਰਦੀਵਾਰੀ ਵੀ ਹੁਣ ਲੇਟਲੀ ਜਦੋਂ ਮੈਂ ਦੇਖਿਆ ਉਹ ਕਿਸੇ ਨੇ ਹੋਰ ਉੱਚੀ ਕੀਤੀ ਹੋਈ ਹੈ। ਸੋ ਮੈਨੂੰ ਪਤਾ ਨਹੀਂ ਹੈ ਕਿ ਇਸ ਜਗ੍ਹਾ ਦਾ ਕੀ ਕੋਈ ਡਿਸਪਿਊਟਡ ਹੈਗਾ, ਕਿਉਂਕਿ ਇਹ ਬਹੁਤ ਪ੍ਰੋਮੀਨੈਂਟ ਜਗ੍ਹਾ ਹੈਗੀ ਹੈ ਔਰ ਬਹੁਤ ਖਾਲੀ ਜਗ੍ਹਾ ਹੈ। ਜਦੋਂ ਸ਼ਹਿਰ ਰੇਲਵੇ ਰੋਡ ਦੇ ਲਾਗੇ ਤੁਸੀਂ ਦੱਸਿਆ, ਹਾਂਜੀ, ਜਦੋਂ ਸ਼ਹਿਰ ਦੀ ਕਮਰਸ਼ੀਅਲ ਵੈਲਿਊ ਬਹੁਤ ਜ਼ਿਆਦਾ ਵੱਧ ਜਾਵੇ, ਇੰਨਾ ਵੱਡਾ ਪਲਾਟ ਜਿਹੜਾ ਖਾਲੀ ਹੋਵੇ, ਜਿਹਦੇ ਵਿੱਚ ਅਗੇਨ ਇਸ ਜਗ੍ਹਾ ਦੇ ਵਿੱਚ ਮੈਨੂੰ ਸ਼ੱਕ ਹੈ ਕਿ ਸ਼ਾਇਦ ਗੁਰੂ ਮਹਾਰਾਜ ਦਾ ਪ੍ਰਕਾਸ਼ ਨਹੀਂ ਹੁੰਦਾ ਹੋਵੇਗਾ, ਕਿਉਂਕਿ ਕਈ ਵਾਰੀ ਇਸ ਕਰਕੇ ਵੀ ਉੱਥੇ ਦੇ ਜਿਹੜੇ ਲੋਕਲ ਅਹੁਦੇਦਾਰ ਨੇ ਉਹ ਚਾਬੀ ਵਗੈਰਾ ਨਹੀਂ ਦਿੰਦੇ ਹੁੰਦੇ ਵੀ ਅਸੀਂ ਜਾ ਕੇ ਕਿਤੇ ਐਵੇਂ ਫੋਟੋ ਖਿੱਚਦੇ ਹਾਂ। ਉਹ ਸਾਨੂੰ ਵੀ ਹੁਣ ਐਜ਼ ਏ ਪੱਤਰ ਪ੍ਰੇਰਕ ਵਾਂਗੂ ਹੀ ਸਮਝਦੇ, ਹੈਗਾ ਤਾਂ ਮੈਂ ਰਿਸਰਚਰ ਹਾਂ, ਮਤਲਬ ਫਿਰ ਉਹ ਪ੍ਰੈਸ ਤੋਂ
ਜਿੱਦਾਂ ਉਹ ਨਹੀਂ ਚਾਹੁੰਦੇ ਹੁੰਦੇ ਵੀ ਇਹੋ ਜਿਹੀ ਵਿਵਾਦ ਨਾ ਹੋਵੇ। ਹਾਂਜੀ, ਕੋਈ ਵਿਵਾਦ ਨਾ ਹੋਵੇ। ਪਰ ਜਿੰਨੀਆਂ ਕਿ ਮੈਂ ਤਸਵੀਰਾਂ ਇਸ ਜਗ੍ਹਾ ਦੀਆਂ ਕਹਿ ਲਓ ਵੀ ਗੇਟ ਦੀਆਂ ਗ੍ਰਿਲਾਂ ਚੋਂ ਜਾਂ ਚਾਰਦੁਆਰੀ ਤੋਂ ਲੈ ਕੇ ਲਈਆਂ, ਉਹਨਾਂ ਵਿੱਚੋਂ ਮੈਂ ਆਪਣੇ ਬੁੱਕ ਦੇ ਵਿੱਚ ਜਿਹੜੀ ਹੈਗੀ ਸੋ ਤੁਹਾਡੀ ਸਿਫਾਰਸ਼ ਜਿਹੜੀ ਵਕਫ ਬੋਰਡ ਵਾਲੀ ਜਾਂ ਇੱਧਰੋਂ ਉੱਧਰੋਂ ਵਾਲੀ ਉਹ ਉੱਥੇ ਚੱਲੀ ਨਹੀਂ ਫਿਰ? ਹੈ ਹਾਂਜੀ, ਉਹ ਇੱਦਾਂ ਕਦੇ ਨਾ ਨਹੀਂ ਕਰਨਗੇ, ਕਹਿ ਦੇਣਗੇ ਚਾਬੀ ਲੈ ਕੇ ਆਉਂਦਾ ਬੰਦਾ, ਨਹੀਂ ਆਉਂਦਾ। ਪਰ ਤੁਹਾਡੇ ਕੋਲ ਟਾਈਮ ਉੱਥੇ ਇੰਨਾ ਕੀ ਹੁੰਦਾ, ਮਤਲਬ ਤੁਸੀਂ ਇਸ ਕਰਕੇ ਮੁਸ਼ਕਿਲ ਪ੍ਰਕਾ ਜਾਂਦੇ ਰਹੇ। ਹਾਂਜੀ, ਮਤਲਬ ਇੱਦਾਂ ਹੁੰਦਾ, ਕਦੀ ਉਹ ਸਿੱਧੀ ਨਾ ਤਾਂ ਨਹੀਂ ਕਰਨਗੇ, ਬਹੁਤ ਨਾਈਸ ਕੋਆਪਰੇਟਿਵ ਨੇ। ਜਾਂ ਹੋ ਸਕਦਾ ਵੈਸੇ ਹੀ ਮੇਰੇ ਮੈਨੂੰ ਸ਼ੱਕ ਹੋਵੇ, ਹੋ ਸਕਦਾ ਕਿ ਵਾਕਈ ਉਸ ਵੇਲੇ ਉਹ ਜਿਹਦੇ ਕੋਲ ਚਾਬੀ ਹੋਵੇ, ਜਦੋਂ ਵੀ ਮੈਂ ਉਸ ਜਗ੍ਹਾ ਤੇ ਪਹੁੰਚਿਆ ਉਹ ਨਹੀਂ ਕਰ ਸਕਿਆ। ਪਰ ਮੈਨੂੰ ਇਹਦੇ ਵਿੱਚ ਇੰਟਰਸਟ ਬਹੁਤ ਸੀਗਾ, ਕਿਉਂਕਿ ਖਾਸ ਕਰਕੇ ਉਹ ਜਗ੍ਹਾ ਨੂੰ ਖੋਲ੍ਹ ਕੇ ਮੈਂ ਅੰਦਰੋਂ ਦੇਖਣਾ ਚਾਹੁੰਦਾ ਸੀ। ਮੈਨੂੰ ਇਹਦਾ ਜਿਹੜਾ ਸਟਰਕਚਰ ਸੀ, ਬਿਲਕੁਲ ਜਿਹੜੀਆਂ ਸ਼ਾਹੀ ਸਮਾਧਾਂ ਸੰਗਰੂਰ ਹੈਗੀਆਂ ਆਪਣੇ ਇੰਡੀਆ, ਮਹਾਰਾਜਾ ਰਣਜੀਤ ਸਿੰਘ ਦੇ ਨਾਨਕਾ ਪਰਿਵਾਰ ਦੀਆਂ, ਉਹਦੇ ਨਾਲ ਦੀ ਮੈਨੂੰ ਥੋੜ੍ਹੀ ਜਿਹੀ ਬਾਹਰਲਾ ਸਟਰਕਚਰ ਜਿਹਦਾ ਹਲਕੀ ਜਿਹੀ ਸ਼ੇਪ ਪਤਾ ਲੱਗ ਰਹੀ ਸੀ, ਭਾਵੇਂ ਉੱਥੇ ਉਹਨਾਂ ਨੇ ਉਹ ਮੰਦਿਰ ਟਾਈਪ ਬਣਾਇਆ ਹੋਇਆ। ਸੋ ਇੱਥੇ ਜਿਹੜੀ ਨੀਵੀਂ ਛੱਤ ਸੀਗੀ, ਇਹ ਇੱਦਾਂ ਹੀ ਆਪਣੇ ਗੁਰਦੁਆਰਾ ਕੌਲਸਰ ਹੈਗਾ ਅੰਮ੍ਰਿਤਸਰ, ਜਿਹਦੀ ਹੁਣ ਨਵੀਂ ਬਿਲਡਿੰਗ ਤਾਂ ਬਣਾਈ ਆ, ਪਰ ਉਹਨਾਂ ਨੇ ਕਿਸੇ ਨੇ ਬਹੁਤ ਵਧੀਆ ਸੋਚ ਸਮਝ ਕੇ ਜਿਹੜੀ ਪੁਰਾਣਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਗੁਰਦੁਆਰਾ ਕੌਲਸਰ ਦੀ, ਉਹ ਬਿਲਕੁਲ ਉੱਦਾਂ ਹੀ ਸਾਂਭੀ ਹੋਈ ਆ। ਬਹੁਤ ਪੁਰਾਣੀ ਬਿਲਡਿੰਗ ਹੈ, ਪਰ ਉਹ ਸਰੋਵਰ ਦੇ ਪਰਿਕਰਮਾ ਦੇ ਬਿਲਕੁਲ ਨਾਲ ਉਹ ਪੁਰਾਣਾ ਰੂਮ ਵੀ ਹੈਗਾ ਆ। ਉਹ ਜਿੱਦਾਂ ਦਾ ਉਹ ਰੂਮ ਹੈ ਗੁਰਦੁਆਰਾ ਕੌਲਸਰ ਸਾਹਿਬ ਅੰਮ੍ਰਿਤਸਰ ਦਾ, ਉੱਦਾਂ ਦਾ ਹੀ ਇਹ ਛੋਟਾ ਰੂਮ ਜਿਹੜਾ ਹੈਗਾ ਇੱਥੇ ਗੁਰਦੁਆਰਾ ਸ਼ੌਣੀ ਨਿਹੰਗ ਸਿੰਘਾਂ ਦਾ ਹੈਗਾ। ਪਰ ਕਿਉਂਕਿ ਮੈਂ ਅੰਦਰ ਨਹੀਂ ਜਾ ਸਕਿਆ, ਸੋ ਇਹਦੇ ਬਾਰੇ ਮੈਂ ਜ਼ਿਆਦਾ ਇਲੈਬੋਰੇਟ ਹੋਰ ਨਹੀਂ ਕਰ ਸਕਦਾ। ਤੇ ਤੁਸੀਂ ਕਿੰਨੀ ਵਾਰੀ ਕੋਸ਼ਿਸ਼ ਕੀਤੀ ਇੱਥੇ ਜਾਣ ਦੀ? ਮੈਂ ਆਪ ਤਾਂ ਜਿੱਦਾਂ 2 ਵਾਰੀ ਕੀਤੀ, ਪਰ ਮੈਂ ਇੱਥੇ ਜਿਹੜੇ ਦੋਸਤ ਰਹਿੰਦੇ ਨੇ ਉਹਨਾਂ ਨਾਲ ਤਾਂ ਅਕਸਰ ਹੀ ਹੁੰਦਾ, ਫਿਰ ਤੁਸੀਂ ਕੋਸ਼ਿਸ਼ ਕਰੀ ਜਾਣੀ ਹੈ ਬਾਰ-ਬਾਰ। ਪਰ ਕੋਈ ਸਫਲਤਾ ਜਿਹੜੀ ਅਜੇ ਤੱਕ ਨਹੀਂ ਹੱਥ ਐਕਚੁਅਲੀ ਜਦੋਂ ਤੁਸੀਂ ਕੁਝ ਜ਼ਿਆਦਾ ਵੀ ਕਈ ਵਾਰੀ ਕੋਸ਼ਿਸ਼ ਕਰਦੇ ਹੋ ਨਾ, ਫਿਰ ਤੁਸੀਂ ਸਾਡੇ ਜਿਹੜੇ ਵੱਡੇ ਹੋਰ ਪ੍ਰੋਜੈਕਟ ਆ ਉਹਨਾਂ ਦੇ ਵਿੱਚ ਵੀ ਵਿਘਨ ਪੈਣ ਦਾ ਖਤਰਾ ਹੁੰਦਾ। ਯੂ ਕੈਨ ਓਨਲੀ ਆਸਕ ਅਪ ਟੂ ਸਰਟਨ ਲਿਮਿਟ। ਤੁਸੀਂ ਕਦੀ ਵੀ ਇਹ ਨਹੀਂ ਚਾਹੁੰਦੇ ਕਿ ਤੁਸੀਂ ਬਾਰ-ਬਾਰ ਕੁਝ ਕਰੋ, ਕੀ ਪਤਾ ਉੱਥੇ ਦੇ ਲੋਕਲ ਕਈ ਤਰ੍ਹਾਂ ਦੇ ਲੋਕੀ ਗਰੁੱਪ ਹੈਗੇ ਆ, ਕਮਰਸ਼ੀਅਲ ਇੰਟਰਸਟ ਹੁੰਦੇ ਲੋਕਾਂ ਦੇ। ਯੂ ਹੈਵ ਟੂ ਬੀ ਵੈਰੀ ਕੇਅਰਫੁਲ ਕਿ ਤੁਸੀਂ ਕਿੰਨਾ ਕੁ ਪੁਸ਼ ਕਰ ਸਕਦੇ ਹੋ। ਬਗਾਨਾ ਮੁਲਕ ਹੈ, ਉੱਥੇ ਜਿਹੜੇ ਸਿੱਖ ਰਹਿੰਦੇ ਨੇ ਉਹਨਾਂ ਦੀ ਆਪਣੀਆਂ ਮੁਸ਼ਕਲਾਂ ਨੇ। ਸੋ ਇੱਦਾਂ ਦੀ ਰਿਸਰਚ ਕਰਨ ਲੱਗਿਆ ਯੂ ਹੈਵ ਟੂ ਜਸਟ ਸਟੇ ਲਿਟਲ ਅਵੇਅਰ ਕਿ ਕਿਤੇ ਇਹ ਨਾ ਹੋਵੇ ਕਿ ਆਪਾਂ ਆਪਣੀ ਇਨਵੈਸਟੀਗੇਸ਼ਨ ਕਰਦੇ ਕਰਦੇ ਉੱਥੇ ਲੋਕਲ ਸਿੱਖ ਭਾਈਚਾਰੇ ਨੂੰ ਜਾਂ ਲੋਕਲ ਕੇਅਰ ਟੇਕਰਸ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦੇ ਵਿੱਚ ਆਪਾਂ ਪਾ ਦਈਏ। ਜੀ, ਆਪਾਂ ਦੇਖਿਆ ਸੀਗਾ ਵੀ ਕੁਛ ਕੁ ਵੀਕ ਪਹਿਲਾਂ ਇੱਕ ਵਿਵਾਦ ਜਿਹੜਾ ਆ ਉਹ ਉੱਠਿਆ ਸੀਗਾ, ਅਤੇ ਉਸ ਨੂੰ ਲੈ ਕੇ ਫਿਰ ਕਾਨੂੰਨੀ ਜਿੰਨੇ ਵੀ ਕੇਸ ਹੋਏ ਸੀ ਉਸ ਦੇ ਬਾਰੇ ਜਿਹੜੇ ਆਪਾਂ ਨੂੰ ਦੱਸਿਆ ਗਿਆ ਸੀਗਾ ਵੀ ਜਿਹੜਾ ਗੁਰਦੁਆਰਾ ਆਈ ਥਿੰਕ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਨਾਲ ਸੰਬੰਧਿਤ ਜਿਹੜੀ ਥਾਂ ਸੀਗੀ, ਉਸ ਨੂੰ ਲੈ ਕੇ ਜਿਹੜਾ ਉਦੋਂ ਕਾਫੀ ਵਿਵਾਦ ਜਿਹਾ ਜਿਹੜਾ ਉੱਠਿਆ ਸੀ। ਆਈ ਥਿੰਕ ਹੁਣ ਤਾਂ ਉਹ ਥੋੜ੍ਹੀ ਸ਼ਾਂਤੀ ਉਸ ਚੀਜ਼ ਮਾਮਲੇ ਦੇ ਵਿੱਚ ਜਿਹੜੀ ਉਹ ਆਈ ਹੈ, ਕਿਉਂਕਿ ਕਾਨੂੰਨੀ ਤੌਰ ਦੇ ਉੱਤੇ ਜੋ ਕੁਛ ਸੀਗਾ ਉਹ ਡਾਕਟਰ ਪੰਨੂ ਹੁਣਾਂ ਨੇ ਉਸ ਟਾਈਮ ਦੇ ਉੱਤੇ ਦੱਸ ਦਿੱਤਾ ਸੀਗਾ। ਸੋ ਬਿਲਕੁਲ ਸਰੋਤਿਓ, ਅੱਜ ਜਿਹੜੀ ਆਪਣੀ ਗੱਲਬਾਤ ਆ ਉਹ ਚੱਲ ਰਹੀ ਸੀਗੀ ਜਿਹੜਾ ਚੈਪਟਰ ਹੈਗਾ ਆ ਦਾ ਕਿਤਾਬ ਜਿਹੜੀ ਆ ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ, ਉਸ ਦਾ ਚੈਪਟਰ ਨੰਬਰ 7, ਚੈਪਟਰ ਨੰਬਰ 8, ਚੈਪਟਰ ਨੰਬਰ 7 ਪਾਤਸ਼ਾਹੀ 5ਵੀਂ ਅਤੇ 6ਵੀਂ ਜਿਹੜਾ ਇਹ, ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਸ਼ੌਣੀ ਨਿਹੰਗ ਸਿੰਘਾ ਸਾਹਿਬ ਇਹ ਗੁਰਦੁਆਰਾ ਸੀਗਾ, ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਹੈ। ਬੜੀ ਦਿਲਚਸਪ ਦੇਖੋ ਗੱਲਾਂ ਦੇ ਬਾਰੇ ਪਤਾ ਲੱਗਦਾ ਆ ਵੀ ਇੱਕ ਰਿਸਰਚਰ ਦੇ ਲਈ ਵੀ ਬੜੀ ਮੁਸ਼ਕਿਲ ਜਿਹੜੀ ਉਹ ਆਉਂਦੀ ਆ ਵੀ ਜੇ ਕੋਈ ਨਾ ਦੱਸਣਾ ਚਾਹਵੇ ਤਾਂ ਉਹ ਨਹੀਂ ਵੀ ਦੱਸਣਗੇ ਇਨਫੋਰਮੇਸ਼ਨ, ਅਤੇ ਕਈ ਥਾਵਾਂ ਦੀ ਕਾਫੀ ਜ਼ਿਆਦਾ ਇਨਫੋਰਮੇਸ਼ਨ ਜਿਹੜੀ ਉਹ ਲੱਭ ਵੀ ਜਾਂਦੀ ਹੈ। ਚਲੋ, ਦਿਲਚਸਪੀ ਦੇ ਨਾਲ ਆਪਾਂ ਇੰਤਜ਼ਾਰ ਕਰਦੇ ਰਹਾਂਗੇ ਵੀ ਸ਼ਾਇਦ ਇਸ ਦੇ ਬਾਰੇ ਆਪਾਂ ਨੂੰ ਹੋਰ ਕੋਈ ਜਾਣਕਾਰੀ ਜਿਹੜੀ ਆ ਉਹ ਹੋਰ ਪ੍ਰਾਪਤ ਜਿਹੜੀ ਉਹ ਹੋ ਸਕੇ। ਸੋ ਜਾਂ ਆਲਰੇਡੀ ਤੁਸੀਂ ਦੱਸ ਹੀ ਦਿੱਤਾ ਵੀ ਸ਼ਾਇਦ ਇੱਥੇ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਉਹ ਸ਼ਾਇਦ ਨਾ ਹੀ ਜਿਹੜਾ ਉਹ ਹੁੰਦਾ ਹੋਵੇ, ਰਾਈਟ ਜੀ। ਔਰ ਮੇਰੀ ਤੁਹਾਡੇ ਸਾਰੇ ਸਮੂਹ ਸੁਣਨ ਵਾਲੇ ਨੂੰ ਬੇਨਤੀ ਵੀ ਹੈ ਕਿ ਜੇ ਤੁਹਾਡੇ ਕੋਲ ਮੇਰੀ ਇਹ ਕਿਤਾਬ ਹੈ ਜਾਂ ਜੇ ਨਹੀਂ ਹੈ, ਜੇ ਤੁਸੀਂ ਲਓਗੇ ਤਾਂ ਜਿਹੜਾ ਗੁਰਦੁਆਰਾ ਪਾਤਸ਼ਾਹੀ 5ਵੀਂ 6ਵੀਂ ਹੈ ਉਹਦੇ ਵਿੱਚ ਮੈਂ ਇੱਕ ਤਸਵੀਰ ਲਾਈ ਹੋਈ ਹੈ ਗੁਰਦੁਆਰਾ ਸਾਹਿਬ ਦੇ ਨਾਲ ਉਸ ਦੁਕਾਨਦਾਰ ਦੀ ਜਿਹਦੇ ਕੋਲ ਥੋੜ੍ਹੇ ਜਿਹੇ ਬੱਚੇ ਨੇ, ਅਤੇ ਦੁਕਾਨਦਾਰ ਨੇ ਛੋਟੀਆਂ ਟੌਫੀ ਕੈਂਡੀਆਂ ਰੱਖੀਆਂ ਹੋਈਆਂ, ਅਤੇ ਜਿਹਨੇ ਸਾਡੇ ਤੋਂ ਪੈਸੇ ਨਹੀਂ ਸੀ ਲਾਏ। ਜੇ ਤੁਸੀਂ ਉਹਨੂੰ ਇਹ ਕਿਤਾਬ ਦੇ ਵਿੱਚ ਇਹ ਤਸਵੀਰ ਦਿਖਾਓ ਤਾਂ ਉਹਨੂੰ ਵੀ ਖੁਸ਼ੀ ਮਿਲੇਗੀ। ਉਹਨੂੰ ਦੱਸਣਾ ਕਿ 2008 ਦੇ ਵਿੱਚ ਇਹ ਕਿਤਾਬ ਲਿਖਣ ਵਾਲੇ ਤੁਹਾਡੇ ਕੋਲ ਇੱਥੇ ਪਹੁੰਚੇ ਸੀ ਅਤੇ ਤੁਸੀਂ ਕੋਈ ਪੈਸਾ ਵੀ ਨਹੀਂ ਸੀ ਲਿਆ। ਮੇਰੇ ਖਿਆਲ 'ਚ ਬਹੁਤ ਵਧੀਆ ਇੱਕ ਤਰ੍ਹਾਂ ਦਾ ਸੁਨੇਹਾ ਹੈ ਜਿਹੜਾ ਅਗਲੇ ਨੂੰ ਵੀ ਚੰਗਾ ਲੱਗੇਗਾ ਕਿ ਅੱਜ ਤੋਂ ਕਿੰਨੇ ਸਾਲ ਪਹਿਲਾਂ, 12 ਸਾਲ ਪਹਿਲਾਂ ਉਹਨੇ ਇਹ ਇੱਕ ਆਪਣੇ ਵੱਲੋਂ ਕਹਿ ਲਓ ਵੀ ਇੱਕ ਦਿਆਲੂ ਇੱਕ ਜਿਹੜਾ ਸੀ ਜੈਸਚਰ ਦਿੱਤਾ, ਅਤੇ ਆਪਾਂ ਕਿੱਦਾਂ ਉਹਨੂੰ ਕਲਮਬੰਦ ਕਰਕੇ ਆਪਣੀ ਕਿਤਾਬ ਦੇ ਵਿੱਚ ਜਿਹੜਾ ਹੈਗਾ ਪੇਸ਼ ਕੀਤਾ। ਮਤਲਬ ਜਿਹੜਾ ਕੋਈ ਚੰਗਾ ਕੰਮ ਕਰਦਾ ਹੈ ਉਹਦੀ ਪ੍ਰਸ਼ੰਸਾ ਹੋਣੀ ਚਾਹੀਦੀ ਹੈ ਤਾਂ ਕਿ ਉਹ ਅੱਗੇ ਤੋਂ ਅੱਗੇ ਇਹ ਜਿਹੜੇ ਗੁੱਡ ਰਿਲੇਸ਼ਨ ਹੈਗੇ ਆ ਉਹ ਡਿਵੈਲਪ ਹੁੰਦੇ ਹੋਣ, ਔਰ ਇਹ ਇੱਦਾਂ ਦੇ ਛੋਟੇ ਛੋਟੇ ਇਸ਼ਾਰਿਆਂ ਦੇ ਨਾਲ ਹੀ ਜਿਹੜਾ ਹੈਗਾ ਪ੍ਰੇਮ ਪਿਆਰ ਜਿਹੜਾ ਹੈਗਾ ਅੱਗੇ ਵੱਧਦਾ ਹੈ। ਜੀ ਬਿਲਕੁਲ, ਅਤੇ ਬਹੁਤ ਬਹੁਤ ਡਾਕਟਰ ਪੰਨੂ ਜੀ ਤੁਹਾਡਾ ਧੰਨਵਾਦ
ਤੁਸੀਂ ਸਾਡੇ ਨਾਲ ਜੁੜੇ, ਅੱਜ ਇਹਨਾਂ ਜਿਹੜੇ ਚੈਪਟਰਸ ਆ ਉਸ ਦੇ ਬਾਰੇ ਜਿਹੜੀਆਂ ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ। ਤੇ ਸਰੋਤਿਓ ਇੱਕ ਵਾਰੀ ਫੇਰ ਦੱਸ ਜਾਈਏ, ਕਿਤਾਬ ਦਾ ਨਾਮ ਆ ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ, ਐਮਾਜ਼ੋਨ ਦੇ ਉੱਤੇ ਉਪਲਬਧ ਆ। ਪਾਕਿਸਤਾਨ ਅਤੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਵੀ ਇਹ ਹਾਰਡ ਕਾਪੀ ਜਿਹੜੀ ਇਸ ਦੀ ਉਪਲਬਧ ਆ। ਉੱਥੇ ਤੁਸੀਂ ਜਿਹੜੀ ਇਨਫੋਰਮੇਸ਼ਨ ਆ ਉਹ ਤੁਸੀਂ ਪ੍ਰਾਪਤ ਕਰ ਸਕਦੇ ਹੋ, ਅਤੇ ਜਾਂ ਫਿਰ ਤੁਸੀਂ ਇਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਦ ਸਿੱਖ ਹੈਰੀਟੇਜ .com ਦੇ ਉੱਤੇ ਸਿੱਖ ਹੈਰੀਟੇਜ ਦੇ 2 H ਆਉਂਦੇ ਨੇ, ਸੋ ਉਹ ਜਦੋਂ ਤੁਸੀਂ ਵੈਬਸਾਈਟ ਨੋਟ ਕਰਨੀ ਆ ਤਾਂ ਉਦੋਂ ਤੁਸੀਂ ਉਸ ਹਿਸਾਬ ਦੇ ਨਾਲ ਜਿਹੜੀ ਉਹ ਪਾ ਲਿਓ, ਦ ਸਿੱਖ ਹੈਰੀਟੇਜ ਜੀ। ਸੋ ਸੋਰੀ, ਜਿਹੜਾ ਜੀ ਇੱਕ ਹੈਰੀਟੇਜ ਜਿਹੜਾ ਉਹ ਹੈਗਾ ਆ, ਸੋ ਉਹ ਚੀਜ਼ ਨੂੰ ਜਿਹੜਾ ਉਹ ਤੁਸੀਂ ਧਿਆਨ ਦੇ ਨਾਲ ਜਿਹੜਾ ਉਹ ਨੋਟ ਕਰ ਲਿਓ, ਦ ਸਿੱਖ ਹੈਰੀਟੇਜ .com ਦੇ ਉੱਤੇ ਜਾ ਕੇ, ਅਤੇ ਜਾਂ ਐਮਾਜ਼ੋਨ ਦੇ ਉੱਤੇ ਜਾ ਕੇ ਤੁਸੀਂ ਦ ਸਿੱਖ ਹੈਰੀਟੇਜ ਕਿਤਾਬ ਨੂੰ ਜਿਹੜਾ ਉਹ ਤੁਸੀਂ ਸਰਚ ਕਰ ਸਕਦੇ ਹੋ। ਅਤੇ ਬਹੁਤ ਬਹੁਤ ਧੰਨਵਾਦ ਡਾਕਟਰ ਪਨੂ ਜੀ, ਅਤੇ ਮਿਲਦੇ ਹਾਂ ਫਿਰ ਅਗਲੀ ਵਾਰ ਜੀ। ਸਤਿ ਸ਼੍ਰੀ ਅਕਾਲ।